फैसल साहब, आप कहाँ से लेके आए इनको पकड़ के? आपको पता है कि यार यहाँ पे नहीं इतनी जगह है, अभी पहले लड़के मैं निकाल रहा हूँ यहाँ से, आप ऊपर से और लड़के लेके आई जा रहे हैं यार। यहाँ पे क्या मशीन लगाई मैंने कि जुगतबाज बनाने मैंने? उस्ताद मोहतरम एक दफा चेक तो कर लें आप, मेरे कहने पे मेहरबानी होगी। आप क्या कहते हो? ਕਹਿੰਦੇ ਚੈੱਕ ਤੋਂ ਕਰ ਲਵਾਂ, ਹੁਣ ਫਾੜੀ ਕੱਢ ਕੇ ਚੈੱਕ ਕਰਨਾ ਜਦੋਂ ਉਸਤਾਦ ਜੀ ਨੇ ਕਹਿਤਾ ਵੀ ਨਹੀਂ ਲੈ ਕੇ ਆਉਣਾ। ਤੁਹਾਨੂੰ ਪਤਾ ਇੱਥੇ ਅਗਲੇ ਹਫਤਾ ਰਹਿੰਦੇ ਮੁੜ ਕੇ ਜਾ ਕੇ ਇਸ ਕਿਸਮ ਦੀ ਵੀਡੀਓ ਬਣਾਉਂਦੇ, ਜੇ ਇਹਨੇ ਵੀ ਉਹੀ ਕੰਮ ਕੀਤਾ ਫੇਰ। ਮੈਂ ਕਹਿੰਦੇ ਉਹਦੀ ਗਾਰੰਟੀ ਮੇਰੀ ਹੈ। ਆ ਬੰਦਾ ਯਾਰ ਟਸ ਤੋਂ ਮਸ ਹੋ ਗਿਆ, ਮੈਂ ਜ਼ਿੰਮੇਦਾਰ। ਬਾਅਦ ਚ ਹੋ ਜਾਂਦੇ ਆ, ਤੁਹਾਡੀ ਗਾਰੰਟੀ ਵਾਲੇ ਕਈਆਂ ਨੇ ਵੀਡੀਓ ਬਣਾਈ ਆ। चलो मैं पूछ लेता हूँ, मैं सारा ਚੈੱਕ ਤੇ ਕਰੋ ਨਾ। मैं सबसे पहले तो मैं इसके खानदान का, इसका दादा परदादा सारा उससे पूछूंगा। क्यों अपना दानिश साहब? ਇਹਨੂੰ ਨਹੀਂ ਜੇ ਕੰਮ ਆਣਾ, ਬੜਾ ਗੁੰਝਲ ਪਾਣ ਵਾਲੇ ਚਰਖੇ ਵਰਗਾ ਮੂੰਹ ਹੈ। इधर देखो बेटा, नाम क्या है तुम्हारा? बताओ बेटा बताओ, मिला यूनियन का बताओ। अरे यार ये क्या कर रहे हो? बताओ यार अब तुमने नहीं बोला, अब मैं उससे पूछ लूं। बस नर्वस कर रहे हो तुसी सारे जने। मैं नर्वस, मैं दीदार भी कर देना हूं। ठहरो एक मिनट। आप नाम क्या है तुम्हारा? बूटा भाजी। नहीं नहीं, वो तो दरख्त होता है ना। तुम्हारा नाम क्या है? ना मेरा नाम भी बूटा ही है। अच्छा, वही तुम्हारा नाम है। हाँ जी। क्या करना चाहते हो? जरा अपना बताओ, की करना ਉਹ चाहते हो? ਭਾਜੀ ਜਿਵੇਂ ਤੁਸੀਂ ਆ ਵਿਹਲੇ ਮੁੰਡੇ ਨਾਲ ਬਿਠਾ ਲੈਂਦੇ ਹੋ ਤੇ ਮੈਂ ਵੀ ਵਿਹਲਾ ਸੀ, ਮੈਂ ਕਿਹਾ ਚਲੋ ਮੈਂ ਵੀ ਨਾਲ ਬਹਿ ਜਾਣਾ ਜਾ ਕੇ, ਮੈਂ ਵੀ ਗੱਲਾਂ ਬਾਤਾਂ ਸਿੱਖ ਲਵਾਂ ਤੁਹਾਡੇ ਕੋਲੋਂ। ਤੇ ਜਿਹੜੀਆਂ ਜੁਗਤਾਂ ਹੁੰਦੀਆਂ ਭਾਜੀ ਉਹ ਸਿੱਖਣ ਦਾ ਸ਼ੌਕ ਹੈ ਮੈਨੂੰ। ਆ ਭਾਜੀ ਵੀ ਬੜੀਆਂ ਆਲਾ, ਉਹ ਭਾਵੇਂ ਆ ਜਿਹੜਾ मिठा मिठा भोजन का। ਓਮਪੁਰੀ ਹੈ। ਮਿੱਠਾ ਪੁਰੀਆ ਸਰ। ਹਾਂ ਉਹੀ ਪੁਰੀ ਹੈ ਤੁਹਾਨੂੰ ਕਿਉਂ ਲੱਗਾ ਕਿ ਤੁਸੀਂ ਇਹ ਜੁਗ, ਤੁਸੀਂ ਹੋਰ ਕੰਮ ਕਰੋ ਇਸ ਕੰਮ 'ਚ? ਕੀ ਆ ਭਾਜੀ, ਹੋਰ ਕੰਮ ਲਈ ਸਿਫਾਰਿਸ਼ਾਂ ਬੜੀਆਂ ਲੱਭਣੀਆਂ ਪੈਂਦੀਆਂ। ਐ ਸਿਰ ਮੈਂ ਫੈਸਲ ਨੂੰ ਕਿਹਾ, ਮੈਨੂੰ ਲਾਇਆ ਹੈ। ਇੱਥੇ ਵੀ ਸਿਫਾਰਿਸ਼ ਨਹੀਂ ਆਏ ਹੋ ਤੁਸੀਂ? ਨਹੀਂ ਤੇ ਇਹ ਜਲਦੀ ਆ ਗਿਆ ਨਾ, ਛੋਟੇ ਇੱਕੋ ਹੀ ਸਿਫਾਰਿਸ਼ ਨਾਲ ਆ ਗਿਆ। ਮੇਰਾ ਉੱਥੇ ਪੁੱਤਰ- 10-12 ਕਰਨੀਆਂ ਪੈਂਦੀਆਂ। ਮੇਰਾ ਪੁੱਤਰ ਬੂਟੇ, ਮੇਰੀ ਗੱਲ ਸੁਣ, ਪਤਾ ਕੀ ਗੱਲ ਆ? ਹਾਂਜੀ। ਇਸ ਕੰਮ 'ਚ ਕੁਝ ਨਹੀਂ ਪਿਆ। ਇਸ ਕੰਮ ਦੀ ਇੰਨੀ ਤਕਲੀਫ ਆ, ਪਹਿਲੇ ਪਹਿਲੇ ਲੱਗਦਾ ਹੈ ਕਿ ਤੂੰ ਕਾਮੇਡੀਅਨ ਜੁਗਤਬਾਜ਼ ਬਣ ਤੇ ਜਾਏਗਾ। ਤੁਸੀਂ ਭਾਜੀ ਆ ਬਾਹਰ ਗੱਡੀ ਖੜੀ ਹੈ, ਅੱਲਾ ਦੇ ਨਾਂ ਤੇ ਲਈ ਜੇ ਇਸ ਕੰਮ 'ਚ ਕੁਝ ਨਹੀਂ। भाई तकलीफां सहलेगा। ਯਾਰ ਅੱਗੋਂ ਬੋਲਦਾ, ਮੇਰੀ ਗੱਲ ਨਹੀਂ ਭਾਜੀ, ਪੂਰੀ। ਨਾ। ਪਹਿਲੇ ਇਹਨੂੰ ਅਦਬ ਤੇ ਸਿਖਾ। कतब पहला कतीना है कुतुबत के कतीनों में। तुसी ना ਤੋਤਨਾ ਔਰ ਪਦੀਨੋਂ ਮੈਂ। ਇਹ ਜਿਹੜੀ ਇਹ ਪਤਾ ਮੇਰਾ ਅੱਛੀ ਨਹੀਂ ਆਦਤ ਲੱਗ ਰਹੀ ਕਿ ਹਰ ਗੱਲ ਪੌਜ਼ ਨਹੀਂ ਲੈ ਰਿਹਾ। ਇਹਨੂੰ ਪਹਿਲੇ ਜੁਗਤ ਤੋਂ ਪਹਿਲੇ ਪੁੱਤਰ ਹੈ, ਜੁਗਤ ਬਾਅਦ ਚ ਆਉਂਦੀ ਬਹੁਤ। ਉਸ ਤੋਂ ਪਹਿਲੇ ਕਿ ਤਰੀਕਾ ਕੀ ਆ, ਪੌਜ਼ ਕੀ ਹੁੰਦਾ? ਤੈਨੂੰ ਪਤਾ ਪੌਜ਼ ਕੀ ਆ? ਪੌਸ ਭਾਜੀ ਮੈਨੂੰ ਪਤਾ ਹੈ, ਲੇਕਿਨ ਗੰਦੀ ਗੱਲ ਹੈ, ਮੈਂ ਦੱਸਣੀ ਨਹੀਂ ਓਏ ਉਹ ਪੌਜ਼ ਨਹੀਂ ਓਏ। ਓਏ PAUSE ਪੌਜ਼ ਆਲਾ। ਹਾਂ PAE AUSE PAUS ਖੜਾ ਜ਼ਬਰ। ਅੱਛਾ ਮੇਰੀ ਗੱਲ ਸੁਣੋ, ਪੌਜ਼ ਲੈਣਾ ਜਦੋਂ ਮੈਂ ਗੱਲ ਕਰ ਰਿਹਾ ਨਾ, ਮੇਰੀ ਗੱਲ ਪੂਰੀ ਹੁੰਦੇ ਨਹੀਂ ਪੁੱਤਰ, ਠੀਕ ਹੈ? ਮੈਂ ਤੈਨੂੰ ਇਹ ਕਹਿ ਰਿਹਾ ਸਰ, ਤੁਹਾਡੀ ਗੱਲ ਪੂਰੀ ਹੋ ਗਈ ਤੇ ਫਿਰ ਅਸੀਂ ਅੱਗੇ ਕਿਵੇਂ ਜਾਣਾ? ਅੱਗੋਂ ਤੂੰ ਆਪਣੀ ਕਰਕੇ ਸ਼ੁਰੂ ਪੂਰੀ ਕਰਨੀ ਨਾ। ਹਰ ਇੱਕ ਨੇ ਆਪਣੀ ਆਪਣੀ ਪੂਰੀ ਕਰਕੇ ਜਾਣਾ ਇਸ ਦੁਨੀਆ 'ਚ। ਹਾਂ ਜਿਹੜਾ ਆਇਆ ਹਾਂ, ਤੂੰ ਮੈਨੂੰ ਲੱਗਦਾ ਅੱਧ 'ਚ ਹੀ ਚਲੇ ਜਾਣਾ। ਠਹਿਰ ਜਾ। सर ਉਹਨਾਂ ਦਾ ਟੈਸਟ ਲਵੋ, ਪਹਿਲੇ ਟਰਾਈ ਲਵੋ। ਤੁਹਾਨੂੰ ਜਿਸਮ 'ਚ ਦਰਦ ਤਾਂ ਨਹੀਂ ਹੁੰਦੀ ਕਿਤੇ? ਨਹੀਂ ਭਾਜੀ। ਪਰ ਟੈਸਟ ਠੀਕ ਹੈ। ਸ਼ੂਗਰ ਦਾ ਕਾਹਦਾ? ਉਹ ਦਰਦ ਤੋਂ ਮੈਨੂੰ ਯਾਦ ਆਇਆ, ਇੱਕ ਬੰਦਾ ਨਾ ਗਾਉਂਦਾ ਸੀ, ਉਹਨੂੰ ਇੱਕ ਬੰਦਾ ਕਹਿੰਦਾ ਗਾਣਾ ਸੁਣਾ, ਕਹਿੰਦਾ ਜੀ ਮੇਰੀ ਉਂਗਲ ਦੁਖਦੀ। ਉਹ ਕਹਿੰਦਾ ਗਾਣੇ ਨਾਲ ਉਂਗਲ ਦਾ ਕੀ ਤਾਲੁਕ? ਕਹਿੰਦਾ ਜੀ ਮੈਂ ਕੰਨ 'ਚ ਲੈ ਕੇ ਗਾਉਣਾ। अच्छी कोशिश है। एक मेरा नादरीन जरा यार, एक मेरा ओवरलैप ना करो प्लीज, आपकी मेहरबानी। ये मैंने ਉਹ ਕਹਿੰਦਾ ਖਾਲੀ ਚ ਬੰਦਾ ਉਂਗਲ ਦੁਖਦੀ ਹੋਵੇ ਫਿਰ ਬੰਦਾ ਨਹੀਂ ਨਾ ਕੰਨ ਅੱਛਾ ਭਾਜੀ, ਉਹ ਪਤਾ ਕੀ ਗੱਲ ਆ, ਉਹ ਘਰੋਂ ਹਿੱਟ ਕਰਾਉਣ ਤੁਰਿਆ, ਉਹਨੂੰ ਉਹ ਹੋਣ ਤੁਰਿਆ, ਕੋਈ ਹੱਟੀ ਸੱਟੀ ਬਾਹਰੋਂ ਲਾ ਕੇ ਆਏ ਨੇ। ਹੁਣ 2 ਮਿੰਟ ਸਿਰਫ ਮੈਨੂੰ ਦੇਣੇ ਨੇ। ਜੀ ਜੀ। ਬੇਟਾ ਮੈਂ ਤੈਨੂੰ ਇਹ ਕਹਿ ਰਿਹਾ, ਬੂਟੇ ਪੁੱਤਰ ਇੱਧਰ ਮੇਰੇ ਨਾਲ ਗੌਰ ਕਰਨਾ। ਇਹ ਬੜੇ ਦੁੱਖ ਹੁੰਦਾ ਇੱਥੇ। ਤੂੰ ਕਾਮੇਡੀਅਨ ਬਣਨਾ ਨਾ, ਵੀ ਜੁਗਤਬਾਜ਼। ਹਾਂਜੀ ਹਾਂਜੀ। ਇਹ ਆਵਾਮ ਦੇ ਇਸ ਮੁਆਸ਼ਰੇ ਦੇ ਵਿੱਚ ਕਾਮੇਡੀਅਨ ਤੂੰ ਬਣੇਗਾ। ਹੁਣ ਤੈਨੂੰ ਚਾਅ ਵਾ, ਜਦੋਂ ਤੂੰ ਕਾਮੇਡੀਅਨ ਬਣ ਗਿਆ, ਤੇਰਾ ਚਾਅ ਲੱਥ ਗਿਆ, ਬਾਹਰ ਤੋਂ ਨਿਕਲਣਾ, ਲੋਕਾਂ ਨੇ ਤੈਨੂੰ ਮਰਾਸੀ ਕਹਿ ਕੇ ਛੇੜਨਾ, ਲੋਕਾਂ ਨੇ ਤੈਨੂੰ ਭੰਡ ਕਹਿਣਾ, ਲੋਕਾਂ ਨੇ ਤੈਨੂੰ ਮੁਆਸ਼ਰੇ ਕੋਈ ਕਿਵੇਂ ਤੇ ਮਖੌਲੀਆ ਵਾ, ਓਏ ਆ ਤੇ ਜੋਕਰ ਆ, ਇਹ ਫਲਾਂ ਵਾ। ਤੇਰੇ ਰਿਸ਼ਤਾ ਕੱਲ ਨੂੰ ਵਿਆਹ ਕਰਾਉਣਾ, ਕੱਲ ਨੂੰ ਤੇਰੇ ਕੋਲ ਤਲਕ, ਇਹ ਇੰਨਾ ਕੁ ਡੀਗ੍ਰੇਡ ਇੱਥੇ ਇਸ ਮੁਲਕ 'ਚ ਕੀਤਾ ਜਾਂਦਾ ਕਾਮੇਡੀਅਨ ਨੂੰ। ਤੇਰੀ ਸੋਚ ਆ। ਮੈਂ ਤੇ ਕਹਿੰਦਾ ਕੰਮ ਕੋ ਹੋਰ, ਤੈਨੂੰ ਮੈਂ ਹੈਂਡ ਫਰੀਆਂ ਮੰਗਾ ਕੇ ਦੇਣਾ ਚਾਈਨਾ ਚੋਂ। ਹਾਏ ਹਾਏ ਹਾਏ। 10,000 ਹੈਂਡ ਫਰੀ ਮੰਗਾ ਕੇ ਦੇਣਾ, ਤੈਨੂੰ 50 ਰੁਪਏ ਹੈਂਡ ਫਰੀ ਚੋਂ ਬਚਣਗੇ। ਤੈਨੂੰ 2 ਫਲੂਟ ਲੈ ਕੇ ਦਿਆਂਗਾ, ਫਲੂਟ ਤੇ ਤੂੰ ਹੈਂਡ ਫਰੀ ਟੰਗਣੀ, ਐ ਕਰਕੇ ਤੂੰ ਝੰਗ ਬਾਜ਼ਾਰ ਦੇ ਨੁੱਕਰ ਤੇ ਖਲੋ ਜਾਣਾ ਬਸ। ਪਰ ਨਹੀਂ ਭਾਜੀ, ਤੁਹਾਡੀ ਲੋਕੀ ਬੜੀ ਇੱਜ਼ਤ ਕਰਦੇ ਆ, ਤੁਹਾਨੂੰ ਮਰਾਸੀ ਭੰਡ ਤੇ ਨਹੀਂ ਕਹਿੰਦੇ। ਆ ਜਿਹੜਾ ਭਾ ਮਦਨਪੁਰੀਆ, ਕੀ ਇਹਨਾਂ ਦਾ ਨਾਮ? ਉਹ ਫੁੱਲਪੁਰੀਆ। ਲੈ ठहर जा भाई, ठहर जा। सबसे पहले वो की अदब का ਪਰ ਕਰੀਨਾ ਹੈ ਮੁਹੱਬਤ की की। पूरी तरह उन्हें समझा, मैं समझ नहीं आ रही ना। ਪਤਾ ਕੀ ਗੱਲ, ਅਦਬ 1 ਮਿੰਟ ਬਾਅਦ मोहब्बत ਅਦਬ अदब पहला करीना कपूर है मोहब्बत के करीना कपूर में। करीना
ਅੱਛਾ ਪਤਾ ਕੀ ਗੱਲ, ਇਹਨਾਂ ਨੇ ਬੰਨਾ ਕਾਮੇਡੀਅਨ ਨੇ, ਲੋਕ ਗੱਲਾਂ ਨਹੀਂ ਕਰਨਗੇ, ਮੈਂ ਗਰੰਟੀ ਦਾਂਗਾ ਨਾ ਹੀ ਰਿਸ਼ਤੇ ਦੀ ਟੈਨਸ਼ਨ ਲੈਣਾ, ਹਾਂ ਠੀਕ ਹੈ ਨਾ। ਇਹਨਾਂ ਨੇ ਬੰਨਾ ਕਾਮੇਡੀਅਨ ਹੀ। ਆ ਗੱਲ ਆ ਭਾ ਨੂੰ, ਮੈਂ ਭਾ ਨੂੰ ਕਹਿ ਕੇ ਮੈਂ ਕਿਹਾ ਯਾਰ ਅਜੇ ਮੇਰੀ ਗੱਲ ਸੁਣ ਲਈ। ਗੱਲ ਇਹ ਹੈ, ਮੈਂ ਤੈਨੂੰ ਪਹਿਲੇ ਅਗਾਹ ਕਰ ਰਿਹਾ। ਦੂਜੀ ਗੱਲ, ਤੇਰੇ ਘਰ ਦੇ ਨੂੰ ਮਾਪਿਓ ਨੂੰ ਪਤਾ ਵੀ ਤੂੰ ਇਸ ਕੰਮੇ ਤੇ ਆਇਆ, ਕੱਲ ਨੂੰ ਮੁੜ ਕੇ ਉਹ ਪਤਾ ਕੀ ਕਹਿੰਦੇ ਨੇ, ਸਾਡਾ ਇਹਦੇ ਕੋਲ ਜਾਂਦਾ ਸੀ ਜਾਨੀ ਕੋ ਸਾਡਾ ਮੁੰਡਾ, ਇਹਨੇ ਸਾਡੇ ਮੁੰਡੇ ਨੂੰ ਵਿਗਾੜ ਦਿੱਤਾ। ਨਹੀਂ ਜੀ ਨਹੀਂ, ਉਹ ਤੁਹਾਨੂੰ ਕੋਈ ਸ਼ਿਕਾਇਤ ਤੇਰਾ ਅੱਬਾ ਆ ਜਾਵੇ ਇੱਥੇ ਕੱਲ ਨੂੰ, ਨਹੀਂ ਆਉਂਦਾ, ਉਹਦਾ ਕੌਣ ਘਰ ਆਏਗਾ? ਘਰ ਨਹੀਂ ਆਉਂਦਾ ਅੱਬਾ ਮੇਰਾ। ਕੌਣ ਆਏਗਾ ਫਿਰ? ਮੈਂ ਆਪ ਹੀ ਹਾਂ। ਅੱਛਾ ਤੂੰ ਆਪ ਆਏਗਾ? ਮੈਂ ਆਪ ਹੀ ਹਾਂ ਭਾਜੀ। ਅਗਰ ਕੱਲ ਨੂੰ ਕੋਈ ਵਾਧਾ ਘਾਟਾ ਹੁੰਦਾ ਤੇ ਮੈਂ ਹੀ ਤੁਹਾਨੂੰ ਪੁੱਛਣਾ ਹੋਣਾ ਵੀ ਤੁਸੀਂ ਮੇਰਾ ਮੁੰਡਾ ਮੈਂ ਖਰਾਬ ਕਰ ਦਿੱਤਾ, ਮੇਰੇ ਮੁੰਡੇ ਨੂੰ ਮੈਨੂੰ ਕਿਉਂ ਖਰਾਬ ਕੀਤਾ ਤੁਸੀਂ? ਤੁਸੀਂ ਵਲਦ ਤੁਸੀਂ ਹੋ। ਹਾਂ ਹਾਂ, ਯਾਨੀ ਬੂਟਾ ਬਲਦ ਤੂੰ ਆ, ਹਾਂ, ਬੂਟਾ ਬਲਦ ਬੂਟਾ ਮੈਂ। ਤੁਸੀਂ ਕੱਲ ਨੂੰ ਅਗਰ ਕੋਈ ਸ਼ਿਕਾਇਤ ਹੁੰਦੀ ਹੈ ਨਾ ਤਾਂ ਤੁਸੀਂ ਜਾ ਕੇ ਮੈਨੂੰ ਹੀ ਤੁਸੀਂ ਕਹਿਣਾ ਗਿਆ ਤੁਹਾਡੇ ਮੁੰਡੇ ਨੇ ਕੀ ਕੀਤਾ ਤੂੰ। ਅੱਛਾ, ਯਾਨੀ ਕਿ ਤੁਸੀਂ ਪਿਓ ਪੁੱਤ ਹੋ। ਹਾਂ, ਵਾਹ ਵਾਹ। ਮਤਲਬ ਹੋ ਗਿਆ ਨਾ, ਮੈਂ ਆ ਜਾ ਕੱਲ ਨੂੰ, ਮੈਂ ਆ ਜਾਗਾ ਕਿ ਮੇਰਾ ਭਰਾ ਤੁਹਾਡੇ ਕੋਲ ਆਉਂਦਾ ਸੀ, ਤੁਸੀਂ ਮੈਨੂੰ ਖਰਾਬ ਕਰ ਦਿੱਤਾ, ਮੈਂ ਤੁਹਾਨੂੰ ਪੁੱਛਣ ਆਇਆ ਮੈਂ, ਤੇ ਮੈਨੂੰ ਤੁਸੀਂ ਦੱਸੋ ਕਿ ਮੈਨੂੰ ਤੁਸੀਂ ਕਿਉਂ ਖਰਾਬ ਕੀਤਾ। ਫਿਰ ਅਸੀਂ ਤੈਨੂੰ ਤੇਰੇ ਪਿਓ ਨੂੰ ਕੀ ਕਵਾਂਗੇ ਅੱਗੋਂ? ਹਾਂ, ਅਸੀਂ ਤੇ ਫਿਰ ਨਹੀਂ ਨਾ ਕਹਿ ਸਕੇ, ਫਿਰ ਅਸੀਂ ਤੇ ਫਸ ਗਏ ਨਾ। ਤਾਂ ਤੁਸੀਂ ਇਹ ਕਹਿਣਾ ਜੀ ਇਹਨੇ ਜਦੋਂ ਆਪ ਇਹਨੂੰ ਕਿਹਾ ਨਾ, ਇਹਨੇ ਤੇ ਇਹਨੇ ਫਿਰ ਉਹਨੂੰ ਕਿਹਾ ਆਪੇ ਆਪੇ। ਤੇ ਭਾਜੀ ਅਗਰ ਗਲਤੀ ਕਰਦੀ ਤੇ ਤੁਹਾਨੂੰ ਫੜਨਾ ਜਾਂ ਵਾਲਦ ਸਾਹਿਬ ਨੂੰ ਫੜਨਾ? ਨਹੀਂ ਅਗਰ ਗਲਤੀ ਹੋਵੇ ਤੁਸੀਂ ਮੈਨੂੰ ਫੜਨਾ, ਮੈਨੂੰ ਆ ਕੇ ਇੱਥੋਂ ਮੈਂ ਹੀ ਆਪ ਹੀ ਮੈਨੂੰ ਇੱਥੋਂ ਮੈਂ ਫੜ ਲੈਣਾ। ਤੁਸੀਂ ਮੈਨੂੰ ਸ਼ਿਕਾਇਤ ਲਾਉਣੀ ਹੈ ਨਾ ਮੇਰੀ, ਤੇ ਮੈਂ ਆਪੇ ਹੀ ਯਾਰ ਅਸੀਂ ਤੇਰੇ ਅੱਬੇ ਦੀ ਸ਼ਿਕਾਇਤ ਤੇਰੇ ਅੱਬੇ ਨੂੰ ਲਾਉਣੀ ਆ ਬਈ, ਮੈਂ ਹੀ ਆ ਨਾ ਉਹ। ਤੁਸੀਂ ਮੇਰੀ ਸ਼ਿਕਾਇਤ ਮੈਨੂੰ ਲਾਉਣੀ ਤੇ ਮੈਨੂੰ ਇੱਥੋਂ ਫੜ ਲੈਣਾ। ਯਾਰ ਤੂੰ ਸਿੱਧੀ ਤਰ੍ਹਾਂ ਕਹਿ ਕੇ ਵੀ ਮੇਰੇ ਵਾਲਦ ਸਾਹਿਬ ਨਹੀਂ ਹੈਗੇ। ਸਰ ਤੁਸੀਂ ਆ ਕੇ ਸ਼ਿਕਾਇਤ ਲਾਉਣੀ ਨਾ ਮੇਰੀ, ਆਹੋ। ਮੈਨੂੰ ਸ਼ਿਕਾਇਤ ਲਾਉਣੀ ਤੇ ਮੈਂ ਮੇਰੇ ਇੱਕ ਦੇਣੀ, ਫਿਰ ਮੈਂ ਕਹਿਣਾ ਕਿ ਮੈਨੂੰ ਸਮਝਿਆ ਕੀ, ਮੈਂ ਫਿਰ ਮੈਨੂੰ ਕਹਿਣਾ ਕਿ ਮੈਨੂੰ ਮੇਰੀ ਇੱਜ਼ਤ ਦਾ ਵੀ ਨਹੀਂ। ਯਾਰ ਇਹ ਜੁਗਤਾਂ ਸਿੱਖਣਾ ਹੈ, ਸਾਡੀਆਂ ਖੋਈ ਜਾ ਰਿਹਾ ਤੂੰ। ਉਹ ਬੂਟੇ ਤੂੰ ਕੱਲਾ ਹੀ ਤੁਰਿਆ ਫਿਰਦਾ, ਤੂੰ ਪੁੱਤ ਉੱਗਿਆ ਵਾ, ਪੈਦਾ ਨਹੀਂ ਹੋਇਆ। ਯਾਰ ਬੂਟਾ ਉੱਗਣ ਵਾਲਾ ਹੀ ਹੁੰਦਾ ਭਾਜੀ। ਉਹ ਭਾਈ ਉਹਦੇ ਮੈਂ ਸਮਝ ਗਿਆ ਉਹਦੇ ਕਹਿਣ ਆ ਭਾ ਸਹੀ ਕਹਿੰਦਾ, ਕੰਬਲਪੁਰੀਆ ਕੀ ਆਪਣਾ। ਉਹ ਭਾਈ ਉਹ ਬੂਟੇ ਤੈਨੂੰ ਨਾਮ ਨਹੀਂ ਆਇਆ, ਤੂੰ ਪੰਗੂੜੇ ਜੋ ਤੇਰਾ ਘੁੰਮੀ ਜਾਣ ਡਿਆ, ਹੋਸ਼ ਤੇ ਆ। ਉਹ ਯਾਰ ਜਿਹੜੀ ਗੱਲ ਉਹ ਪੁੱਛਣ ਦੇ ਨੇ ਨਾ ਉਸਤਾਦ ਜੀ, ਉਹ ਤਾਂ ਗੱਲ ਕਰੋ। ਇੱਕ ਮਿੰਟ ਯਾਰ, ਅੱਬੂ ਦੀ ਗੱਲ ਦੱਸੋ ਨਾ ਉਹਨਾਂ ਨੂੰ। ਉਹਦੇ ਕਹਿਣ ਦਾ ਮਤਲਬ ਹੈ ਕਿ ਮੇਰੇ ਵਾਲਦ ਸਾਹਿਬ ਨਹੀਂ ਹੈਗੇ, ਮਾਸੂਮ ਆਦਮੀ, ਮੈਂ ਸਮਝ ਗਿਆ ਉਹਦੀ ਗੱਲ। ਉਹਦੇ ਵਾਲਦ ਸਾਹਿਬ ਨਹੀਂ ਹੈਗੇ, ਇਹਦਾ ਮਤਲਬ ਕਹਿੰਦਾ ਕਿਸੇ ਨੇ ਵੀ ਨਹੀਂ ਆਉਣਾ। ਸਾਰਾ ਕੁਝ ਮੈਂ ਹੀ ਹਾਂ। ਜੋ ਤੁਸੀਂ ਕਹਿਣਾ ਤੁਸੀਂ ਮੈਨੂੰ ਹੀ ਕਹਿਣਾ, ਸਹੀ ਉਹਦੇ ਕਹਿਣ ਦਾ ਇਹ ਮਤਲਬ ਆ। ਸਹੀ। ਮੈਂ ਤੁਹਾਨੂੰ ਦੱਸਣਾ, ਇੱਕ ਵਾਰੀ ਮੈਂ ਨਾ ਆਪਣੀ ਦੁਕਾਨ ਤੋਂ ਚਾਹ ਪੀ ਕੇ ਮੈਂ ਭੱਜ ਪਿਆ। ਕਿਉਂ? ਮੈਂ ਪੈਸੇ ਹੀ ਨਹੀਂ ਦਿੱਤੇ। ਹੈ ਦੁਕਾਨ ਤੇ ਫਿਰ ਮੇਰੇ ਪਿੱਛੇ ਦੌੜਿਆ, ਤੁਸੀਂ ਆ ਉਹ ਗੇਟ ਤੋਂ ਜਾ ਕੇ ਮੈਂ ਇੱਥੋਂ ਫੜਿਆ ਮੈਨੂੰ। ਮੈਂ ਕਿਹਾ ਹੁਣ ਭੱਜ ਹਾਂ ਮੈਂ। अरे किसको लेके भाई, कौन है ये? अबे कौन है ये? ਇੱਕ ਵਾਰੀ ਟਰਾਈ ਤਾਂ ਲਵੋ ਇਹਨਾਂ ਦੀ, ਹਾਂਜੀ, ਪਤਾ ਲੱਗੇਗਾ। ਚੁੱਪ ਕਰੇ ਤੇ ਮੈਂ ਟਰਾਈ ਲਵਾਂ, ਬੋਲੀ ਜਾਂਦਾ, ਉਹਨੂੰ ਪੌਜ਼ ਦਾ ਹੀ ਨਹੀਂ ਪਤਾ। ਨਹੀਂ ਤੁਸੀਂ ਮੈਨੂੰ ਪੁੱਛਿਆ ਨਾ ਭਾਜੀ ਕਿ ਸ਼ਿਕਾਇਤ ਮੇਰੀ ਮੈਨੂੰ ਕਿਹਨੂੰ ਲਾਉਣੀ ਤੁਸੀਂ। ਭਾਈ ਜੀ ਮੁਝੇ ਸਮਝ ਆ ਗਈ, ਮੈਨੂੰ ਪਤਾ ਲੱਗ ਗਿਆ, ਮਿਹਰਬਾਨੀ ਕਰੋ। ਹੁਣ ਇਹ ਦੱਸੋ ਕਿ ਜੁਗਤ ਹੁਣ ਤੁਸੀਂ ਸਿੱਖਣੀ ਹੈ। ਹਾਂ ਕੋਈ ਜੁਗਤ ਮਾਰੋ, ਮਤਲਬ ਐਗਜ਼ਾਮਪਲ ਕੋ ਜੁਗਤ ਮਾਰਨ। ਬੂਟਾ ਜੀ, ਬੜਾ ਘੁੰਮਣ ਵਾਲਾ ਕੱਛੂ ਕੁਮਾ ਹੁੰਦਾ। ਹਾਂ ਦੇਖਿਆ ਉਹਨੇ ਕਿਹਾ, ਕੀ ਕਿਹਾ? ਘੁੰਮਣ ਵਾਲਾ ਕੱਛੂ ਕੁਮਾ ਹੁੰਦਾ। ਹਾਂ ਹੁਣ ਤੁਸੀਂ ਇਹਨੂੰ ਜੁਗਤ ਮਾਰੋ। ਨਾ ਘੁੰਮਣ ਵਾਲਾ ਕੱਛੂ ਘੁੰਮਾਉਂਦਾ। ਅੱਛਾ ਤੁਸੀਂ ਕੱਛੂ ਕੁਮਾਰ ਰੋਕ ਕੇ ਆਪਣੀ ਜੁਗਤ ਬਣਾ ਲਈ। ਹਾਂ ਉਹਨੂੰ ਚੱਕਰ ਤਾਂ ਨਹੀਂ ਨਾ ਆਉਣਗੇ ਕੱਛੂ ਘੁੰਮੇ। अच्छा यानी कि ਅੱਛੀ ਗੱਲ। यार देख नहीं भाई, आप कच्छू कुमार निकाले, कच्छू कुमार अब उसने मान लिया है, ਹਾਂ कच्छू कुमार ने मान लिया। ਤੇ ਹੁਣ ਤੁਸੀਂ ਕੋਈ ਨਵੀਂ ਗੱਲ ਕਰਨੀ। ਤੁਹਾਡਾ ਮੂੰਹ ਹੈ ਜਿਵੇਂ ਕੱਛੇ ਵਿੱਚ ਘੁੰਮਾ ਹੁੰਦਾ। कच्छू कुमा एक ਦੋਵੇਂ ਲਫ਼ਜ਼ ਕੱਢ ਦੇਣੇ, ਕੱਢ ਦੇਣੇ। ਹਾਂ ਅੱਛਾ ਤੂੰ ਫਿਰ ਘੁੰਮਣ ਵਾਲਾ ਉਹੀ ਹੁੰਦਾ ਜਿਹੜਾ ਮੈਨੂੰ ਕਿਹਾ। ਨਾ ਤੇ ਨਹੀਂ ਨਾ ਭਾਜੀ ਮੈਨੂੰ। फैसल भाई, ਅੱਛੀ ਗੱਲ। फैसल भाई एक मिनट, आपकी ऑडियो साथ साथ बीच में आ रही, कोई टेक्निकल भी थोड़ा हिसाब लगाए, ਅੱਛਾ मेहरबानी आपकी। ਸਹੀ ਹੈ। ਉਹਨੇ ਕਿਹਾ ਸੀ ਜਿਹੜੀ ਵੀ ਜੁਗਤ ਕਰਨ ਤੂੰ ਹੱਸਣਾ। नहीं 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 नहीं, वो उसने बकवास किया। आप मेरी बात सुनो, आप इसको कोई जुगत मारे जिसमें ना कच्छू हो ना कुम्मा हो। हाँ ਜਿੱਦਾਂ ਕਿ ਕਾਣੋ ਵਾਲੀ ਬਿਲੀਅਰਡ ਹੁੰਦੀ ਐਂਡ ਨਵੀਂ ਇਹ ਕਦਮ ਭਾਜੀ ਇਹੀ भाई जिसमें ना कच्छू लफ्ज हो ना कुम्मा हो, अपनी कोई जुगत मारो उसे। ਰਾਉਂਡ ਅਬਾਊਟ ਵਾਲਾ ਕਛੂਆ ਹੁੰਦਾ। दादी ਚੱਕਰ ਵਾਲਾ ਤੁਸੀਂ ਸਾਰੇ ਪ੍ਰੋਗਰਾਮ ਕਰੋ, ਮੈਂ ਬੂਟੇ ਨੂੰ ਲਾ ਕੇ ਆਇਆ। ਇੱਕ ਮਿੰਟ ਬੂਟੇ ਆ ਜਾ ਯਾਰ। ਕਿੱਥੇ? ਬੂਟੇ ਕੱਛੂ ਕੁੰਮਾ ਵੀ ਕਛੂਆ ਵੀ ਕੱਛੂ ਕੁੰਮਾ ਹੀ ਹੁੰਦਾ ਵਾ। ਇਸ ਜਾਨਵਰ ਚੋਂ ਬਾਹਰ ਨਿਕਲ, ਅੱਛਾ ਕੋਈ ਜਾਨਵਰ ਬਦਲ, ਕੋਈ ਹੋਰ ਜੁਗਤ ਮਾਰ। ਖੁਸ਼ਕੀ ਅੱਲਾ ਉਹ ਖੁਸ਼ਕੀ ਅੱਲਾ। ਜਦੋਂ ਪਹਾੜੀ ਬੱਕਰੇ ਦੇ ਉੱਤੇ ਕੱਛੂ ਕੁਮਾ ਬੈਠਾ ਹੁੰਦਾ।
ਬੂਟੇ तू अपना लेना मैं कछु कुमा भी इन्ना दे सिर होया भाई जी इस पे ना मेहनत ज्यादा होगी मैं आपको बता रहा हूँ तेरे ते मेहनत बहुत होनी ਨਹੀਂ ਉਸਤਾਦ ਜੀ ਮਿਹਨਤ ਜਿੰਨੀ ਮਰਜ਼ੀ ਕਰੋ ਤੁਸੀਂ ਮੈਂ ਇੱਥੇ ਹੀ ਹਾਂ ਮੈਂ ਨਹੀਂ ਜਾਂਦਾ अच्छा मेरी गल सुन ਹਾਂਜੀ 3-4 ਕਿਸਮ ਦੀਆਂ ਜੁਗਤਾਂ ਹੁੰਦੀਆਂ ਨੇ ਇੱਕ ਜੁਗਤ ਹੁੰਦੀ ਹੈ ਇੱਕ ਭਾਜੀ ਐਡਾ ਪਾਗਲ ਆ ਆਪਣੇ ਅੱਬੇ ਦੇ ਮੂੰਹ 'ਚ ਹੱਥ ਦੇ ਕੇ ਕਹਿੰਦਾ ਉਹ ਮੇਰਾ ਹੱਥ ਕੜਕੀ 'ਚ ਆ ਗਿਆ ਇੱਕ ਮਿਸਾਲ ਹੈ ਇੱਕ ਇਹ ਫਾਰਮੈਟ ਹੈ ਇਹ ਫਾਰਮੈਟ जुगत एक जुगत है वो कैसा तेरा अद्धी एटर का मुंह एक ये जुगत है एक जुगत का फॉर्मेट है कि मुंह है बेटे जिमें फलां शै हुंदी ये मुख्तलिफ किस्में ਕੀ ਮੂੰਹ ਹੈ ਜਿਵੇਂ ਕੱਛੂ ਗੁਮਾ ਹੁੰਦਾ वो हुंदा सी हुन नहीं हुंदा ਅੱਛਾ हाँ अच्छा ये तब की बात है जब लोग कच्चे और मकान सच्चे होते हैं ठहरो अभी तुमने ये 4 सबसे पहले क्या करना है जुगत बहुत बाद में आएगी सबसे पहले एक दिन में आधा घंटा 1 घंटा यहाँ पे आना है तुम्हें क्लास मिलेगी बस ਠੀਕ ਹੈ ਉਸਤਾਦ ਜੀ ਲੇਕਿਨ ਉਹ ਤੁਸੀਂ ਮੈਨੂੰ ਨਾਲ ਨਾਲ ਸਿਖਾਈ ਜਾਓਗੇ ਨਾ नहीं मैं इत्थे नहीं रखना तेनों भी मैं इत्थे ही रखी रखा ਨਹੀਂ, जाना भी है घर ਮੈਂ ਇੱਥੇ ਹੀ ਹਾਂ ਤੁਸੀਂ ਜਾਣਾ ਘਰ ਮੈਂ ਫਿਰ ਇੱਥੇ ਹੀ ਹਾਂ ਮੈਂ ਹੁਣ ਕਿੱਥੇ ਜਾਣਾ ਜਦੋਂ ਮੈਂ ਸਿੱਖਣ ਜੋ ਆ ਗਿਆ नहीं इत्थे का तो अभी तू अपना सीख के घर जाना ਨਹੀਂ ਉਸਤਾਦ ਜੀ ਫਿਰ ਮੇਰਾ ਟਾਈਮ ਜ਼ਾਇਆ ਹੋਣਾ ਜਦੋਂ ਮੈਂ ਘਰ ਜਾਣਾ ਫੇਰ ਆਉਣਾ ਤੇ ਉਹੀ ਮੈਂ ਤੁਹਾਡੇ ਕੋਲ ਬਹਿ ਕੇ ਜਦੋਂ ਸਿੱਖਣਾ ਨਾ ਫੇਰ ਨਹੀਂ ਮੈਂ ਹਿੱਲਣਾ ਮੈਂ ਸਿੱਖ ਕੇ ਇੱਥੋਂ ਨਿਕਲਣਾ किन्नी देर च तू सोचिया भी तू किन्नी देर च सीखना जो ਮੈਂ ਤੇ ਸੋਚਿਆ ਵੀ ਇਹ ਤੋਂ ਮੈਂ ਬਾਹਰ ਨਿਕਲਾਂ ਤੇ ਲੋਕੀ ਕਹਿਣ ਵੀ ਵਾਹ ਬਈ ਵਾਹ ਵਾਹ ਬਈ ਵਾਹ 20-25 ਸਾਲ ਦਾ ਫਿਰ ਸੋਚਿਆ ਇਹਨਾਂ और भाइयों कह रहे हैं यहाँ से अभी बाहर निकलते जाते ही इधर से उठ के बाहर जाए और आर्टिस्ट बनाओ ये कह रहा है ਹਾਂ ਫੌਰੀ ਹਾਂ फौरी तो भी पहले ਲੇਕਿਨ ਇਹ ਜਦੋਂ ਤੱਕ ਨਹੀਂ ਨਾ ਬਣਦੇ ਇਹ ਤੁਹਾਡੀ ਸਪੁਰਦਾਰੀ ਤੇ ਨੇ ਹਾਂ ਮੈਂ ਇਹਨਾਂ ਨੇ ਤੁਹਾਡੇ ਕੋਲ ਹੀ ਰਹਿਣਾ ਤੁਸੀਂ ਸਾਰੀ ਪੇਨ ਇਹਨਾਂ ਦੀ ਲੈਣੀ ले ਠੀਕ ਹੈ ਨਾ ਸਾਜੀ ਰੱਖ ਲੈਣੇ ਕਿਚਨ ਵਾਲਾ ਮੁੰਡਾ ਵੀ ਹੈ ਨਹੀਂ ਆਫਿਸ ਬੋਏ ਵੀ ਹੈ ਨਹੀਂ ਰੱਖ ਲੈਣੇ अच्छा टांगे दबा लेते हो ਹਾਂ ਆਪਣੀਆਂ उस्ताद की ਹਾਂ ਜੀ ਉਸਤਾਦ ਦੀਆਂ ਮੈਂ ਤੇ ਟਾਂਗਾ ਤੋੜ ਵੀ ਦਿੱਤੀਆਂ ਸੀ ਉਸਤਾਦ ਦੀਆਂ ਇੱਕ ਵਾਰ 1 घंटा रोज तुमने मुझे दबाना है ਠੀਕ ਹੈ और वो इसलिए नहीं दबाना कि मुझे कोई जरूरत है ਹੂੰ तुम्हें अदब सिखाना मैंने हां ਇਹ ਮਾਰਦੀ ਹੈ ਹਾਂ तेरी में मैं मारनी है ਠੀਕ ਹੈ ਉਸਤਾਦ ਜੀ ਫਿਰ ਅੱਧਾ ਘੰਟਾ ਤੁਸੀਂ ਵੀ ਮੈਨੂੰ ਕੁੱਟਣਾ ਮੇਰੀ ਥੋੜੀ ਤੁਸੀਂ ਵੀ ਆਪਣੀ ਮੈਂ मेरी मैं मरी है ਉਹ ਮੈਂ ਕਿੱਦਾਂ ਮਾਰੀ ਦੀ ਉਸਤਾਦ ਜੀ? ਉਹ ਸੁੱਤੀ ਹੋਈ ਵੀ ਉੱਤੇ ਸਰਾਣਾ ਰੱਖ ਕੇ ਨਾ ਦੱਬ ਦੇ ਤੇਰੀ ਮੈਂ ਮਰ ਜਾਈ रौला पारी मैं मर गई अच्छा आपने कभी जुगत की किसी को कोई हंसा है यानी मैं आपकी चेक कर रहा हूँ कि आप कितने टैलेंटेड हैं ਹਾਂਜੀ ਮੈਂ ਜੁਗਤ ਕੀਤੀ आपने जुगत की और कोई आगे से हंसा हो ਜੁਗਤ ਮੈਂ ਕੀਤੀ अच्छा ਹੱਸਿਆ ਨਹੀਂ ਉਹਨੇ ਮਾਰਿਆ ਮੈਨੂੰ क्यों ਇੱਕ ਬੰਦਾ ਮੈਨੂੰ ਕਹਿੰਦਾ ਤੇਰਾ ਮੂੰਹ ਇੰਜ ਜਿਹਾ ਛਾਪਰ ਪਾਟਾ ਹੁੰਦਾ ਤੇ ਮੈਂ ਕਿਹਾ ਫੇਰ ਕੀ ਹੋਇਆ ਤੇਰੀ ਵੀ ਤੇ ਕੁੜੀ ਨਿਕਲ ਹੀ ਗਈ ਸੀ ਉਹ ਫਿਰ ਹੱਸਿਆ ਨਹੀਂ ਮੈਨੂੰ ਮਾਰਨ ਲੱਗ ਪਿਆ ਤੁਸੀਂ हालांकि हंसने वाली गल सी ਹਾਂ ਉਹ ਤੈਨੂੰ ਅਕਲ ਨਹੀਂ ਹੈਗੀ ਇਹ ਹੱਸਣ ਵਾਲੀ ਗੱਲ ਹੈ ਤੂੰ ਕਿਸੇ ਨੂੰ ਕਹਿੰਦਾ ਤੇਰੀ ਕੁੜੀ ਨਿਕਲ ਗਈ कितनी गंदी बात यहाँ पे वल्गर बातें नहीं सिखाते हम ਅੱਛਾ यहाँ पे अगर वल्गर बात करनी है ना इतनी गहरी करनी है कि समझ ही ना आवे किसी को। ਆ ਮੈਂ ਫਿਰ ਉਹਨੂੰ ਕਹਿਣਾ ਤੁਹਾਡੀ ਵੀ ਤੇ ਕੁੜੀ ਉਰੇ ਪਰੇ ਹੋਈ ਗਈ ਸੀ ਕੁੜੀ ਕੱਢ ਕਿ ਜੀ ਨਹੀਂ ਇਹਦੇ ਵਿੱਚੋਂ ਕੱਢ ਅੱਛਾ ਉਹ ਨਿਕਲ ਗਈ ਭਾਜੀ ਫਿਰ ਜੁਗਤ ਨਹੀਂ ਹੋਣੀ ਕੁੜੀ ਕੱਢ ਉਹਦੀ ਵਜ੍ਹਾ ਤੈਨੂੰ ਮੈਂ ਦੱਸਾਂ ਐ ਹੁਣ ਜੁਗਤਾਂ ਕਰਦਾ ਨਾ ਹੂੰ ਇਹਨਾਂ ਨੇ ਕੱਢੀ ਆ ਫੇਰ ਇਹਨੂੰ ਜੁਗਤਬਾਜ਼ੀ ਉਹ ਆਈ ਭਾਈ ਜਾਨ ਕੀ ਕਰਦੇ ਹੁੰਦੇ ਉਸਤਾਦ ਜੀ? ਨਹੀਂ ਮਤਲਬ ਕਿ ਕੁੜੀ ਵਾਲੀ ਕੁੜੀ ਕੱਢਣ ਵਾਲੀ ਜੁਗਤ ਦੇਣ ਚੋਂ ਕੱਢ ਦਿੱਤੀ ਵਲਗੈਰਿਟੀ ਯਾਨੀ ਉਹਦਾ ਜ਼ਿਕਰ ਨਹੀਂ ਵਿੱਚ ਕਰਨਾ आहो ਵਲਗੈਰਿਟੀ ਇਹ ਵਲਗੈਰਿਟੀ ਆ ਹਾਂ ਭੈਣ ਧੀ ਕੱਢਦੀ ਭੈਣ ਕੱਢਦੀ ਇਹ ਨਿਕਲੋ इससे निकलो ਇਹ ਨਹੀਂ ਵਿੱਚ ਕਰਨੀ ਭਾਈ। बच्चे खराब हो रहे हैं हमारे ਚਲੋ ਮੈਂ ਫਿਰ ਹੁਣ ਉਹਨੇ ਮੈਨੂੰ ਜੁਗਤ ਕੀਤੀ ਨਾ ਫਿਰ ਮੈਂ ਕਹੂੰਗਾ ਤੇ ਕੋਈ ਨਹੀਂ ਤੇਰਾ ਵੀ ਤਾਂ ਕੱਛੂ ਕੁਮਾ ਨਿਕਲ ਹੀ ਗਿਆ ਸੀ ओ कच्छू कुमार कुड़ी से पहले निकालो ਦੋਨੋਂ कच्छू कुमार कुड़ी ले जाओ कहीं दफा दूर कर दो इनको बूटे तू ताजी ताजी शराब शुरू की है तो समझ नहीं आउंदा भाई मेरी बात सुनो ये किस तरह बनेगा ये तो ऐसे आधा घंटा एक जुगत पे सारा निकाल देगा कच्छू कुम्मा कुम्मा कच्छू कच्छू कुम्मा कुप्पा कच्छू करके उसके बाद कच्छू हुआ उसके बाद उधर से नहीं निकल रहा ਤਾਜੀਆ ਤਾਂ ਠੇਕਾ ਬਣ ਗਿਆ ਕੱਛੂ ਕੁਮਾ ਉਹ ਕੁਮਾ ਕੱਛੂ ਕੁਮਾ तुम्हारा पहला सबक ये है जो कि याद करो तेरा ਤੇਰਾ मुंह अंजा ਮੂੰਹ ਇੰਜਾ पैंदा वाली रस्सी ना ਪੈਂਦਾ ਵਾਲੀ ਰੱਸੀ ਨਾ गुड्डी ਵਧਾਈ ਹੁੰਦੀ ਓ ਗੁੱਡੀ ਵਧਾਈ ਹੁੰਦੀ ਓ ਇਹਨੂੰ ਰਿਪੀਟ ਕਰ ਤੇਰਾ ਮੂੰਹ ਇੰਜਾ ਜਿਵੇਂ ਪੈਂਦਾ ਵਾਲੀ ਜਿਵੇਂ ਤਾਂ ਮੈਂ ਕਿਹਾ ਹੀ ਨਹੀਂ ਪੈਂਦਾ ਵਾਲੀ ਰੱਸੀ ਨਾ ਗੁੱਡੀ ਵਧਾਈ ਹੁੰਦੀ ਓ ਹਾਂ ਤੇਰਾ ਮੂੰਹ ਇੰਜ ਨਾ ਨਾ
ਇੰਜ ਤੇਰਾ ਤੇਰਾ ਮੂੰਹ ਇੰਜਾ ਇੰਜਾ ਜਿਵੇਂ ਪੈਂਦਾਂ ਵਾਲੀ ਰੱਸੀ ਨਾਲ ਗੁੱਡੀ ਵਧਾਈ ਹੁੰਦੀ ਯੂ। ਹਾਂ ਉਸਤਾਦ ਜੀ ਇਹ ਫਿਰ ਮੈਂ ਉਹ ਕਿਵੇਂ ਇੰਜ ਉੱਥੇ ਕਰਾਂਗਾ ਜੁਗਤਾਂ ਦੇ ਵੇਲੇ? ਨਹੀਂ ਇਹ ਸਿਰਫ ਰਹਿਸਲ ਆ, ਬਾਅਦ ਚ ਤੂੰ ਫਲੋ ਚੱਲਦੇ ਜਿੱਦਾਂ ਬੱਚੇ ਨੂੰ ਕਹਿੰਦਾ ਅਲੀਫ ਨਾਰ ਬੇ ਬਿੱਲੀ, ਹੁਣ ਸਾਰੀ ਜ਼ਿੰਦਗੀ ਇਹ ਤੇ ਨੀ ਨਾ ਕਹਿੰਦਾ ਰਹਿੰਦਾ। ਹਾਂ हाँ ये स्टार्ट है सीखने के लिए। उस्ताद जी एक ਉਹ ਬੂਟੇ ਅਦਬ ਅਦਬ ਪੁੱਤ ਅਦਬ हाथ ਬੂਟੇ चुमन लगा जी उस्ताद नहीं तो रहने दे, ना चुम। उस्ताद जी लेकिन यह तरीका नहीं सही होता, जुगतबाजी हो जाए इतने सबक तरह कर ना आपका। नहीं 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 भाई, वो नहीं मैं बात कर रहा, ये अभी रहसल इसका एक्सेंट देखो, एक्सेंट होता है जुगत का। हाँ जी। जुगत एक बंदा कहता है ई, एंड पे लगता है ई। अब तुम गौर करना, मैं तुम्हें बेसिक सिखा रहा हूं। ई आई मेरा यार नहीं आया, खैर हो गई ਉਹਦੇ ਦਮ ਦੀ। यार ये क्या यार, इसने सीखना है। नहीं इस तरह नहीं। ई ਆਉਣ ਵਾਲੀ ਹੈ। ਬੂਟੇ ਤੂੰ ओए ई या तेनू यार, ईमेल ਕੀਤੀ ਸੀ ਤੂੰ। ई क्या बोलती तू? यार बात सुनो, इसको पहले सब ई ना छेड़ी। वो बात काटता है। भाई ई नु ई ਹੁੰਦਾ ਵਾ। ई पता क्या- बोलना ई नहीं बोलना, ये पहले सीखो ना को। ਬੂਟੇ ਥੋੜਾ ਸਬਰ ਕਰ। है ये अच्छी बात थी कि ई बोलना ई नहीं बोलना, पहले ये तो देख ला ਹਾਂ ਘਰ ਆਇਆ ਚੰਨ ਮਾਹੀ ਮੈਂ ई ਕਰਾਂ। केड़ी जगह ते तू ई बोलना वा। ਹਾਂ ਉਸਤਾਦ ਜੀ ਨੂੰ ਖਿਲਾਰ ਦੋ ਸਹੀ, ਹਿੱਲੀ ਜਾਣ ਡਿਆ ਬੂਟੇ ਊਂਟ ਤੇ ਆਉਣ ਡਿਆ, ਤੂੰ ਆ ਹਿੱਲੀ ਜਾਣ ਡਿਆ ਵਾ। सबक में केड़ा याद कराया उन्हें? ई नहीं ਤੇਰਾ ਮੂੰਹ ई नहीं, नहीं। तेरा ਤੇਰਾ नहीं, तेरा ਤੇਰਾ ਮੂੰਹ ਇੰਜੇ ਜਿਵੇਂ ਪੈਂਦਾਂ ਵਾਲੀ ਰੱਸੀ ਨਾਲ ਗੁੱਡੀ ਵਧਾਈ ਹੁੰਦੀ ਯੂ। ਹਾਂ लेकिन तेरे ਨੂੰ ਥੋੜਾ ਜਿਹਾ ਨੀਵਾ ਰੱਖ ਲੈਣਾ, ਤੇਰਾ ਤੇਰਾ। ਨਹੀਂ ਨਹੀਂ ਇਹ ਫਿਰ ਉਹ ਅਰਬੀ ਸਟਾਈਲ ਹੋ ਜਾਂਦਾ ਹੈ ਨਾ ਭਾਜੀ। ये क्या स्टाइल हुन? ओए ਓਏ कैसा तेरा ਕੈਸਾ ਤੇਰਾ चपेड़ अर्गा ਚਪੇੜ ਅਰਗਾ मुआ। ਮੂੰਹਾਂ। हाँ ए होर स्टाइल आ। उस्ताद जी, एक जो स्टाइल लगे नहीं एक वैसे- स्टाइल आ तेरा बड़ा, एक का कैसा तेरा, ये वी वेंट गोन, वो क्या होता है? वेरिएशन वेरिएशन गो वेंट गो। गो वेंट गोन है, हाँ, गो go went। वेंट गोन। तेरा बड़ा ओए तू ओ कैसा तेरा, ये गो वेंट गोन है। गो पेंट पेंट दो पेंट कौन हाँ फार्म है, फार्म। फार्म। हाँ अब आपकी फीस अपना होगी। ਉਸਤਾਦ ਜੀ ਉਹ ਆ ਗਈ ਮੈਨੂੰ। ਓਏ ਕੀ ਤੇਰਾ ਮੂੰਹ ਜਿਵੇਂ ਪੈਂਦਾ ਵਾਲੀ ਰੱਸੀ ਨਾਲ ਗੁੱਡੀ ਵਧਾਈ ਹੁੰਦੀ भूल गया ना ਯਾਰ ਉਸ ਤੋਂ ਬਾਅਦ ਵੀ ਦੱਸੀ ਹੈ तेरा। ਤੇਰਾ हाँ अच्छा एक बात बताओ, तुम यहाँ से सीख के कॉमेडियन बन के, आर्टिस्ट बन के बाहर जाते हो, बाहर जाके तो मेरे को पूछता है आपने कहाँ से सीखा, आपको अल्लाह ने शोहरत किस बंदे के, किस चैनल के, किसके जरिए दी, तो आप क्या बताओगे वहां पे? ਮੈਂ ਉੱਥੇ ਕਵਾਂਗਾ ਜੀ ਮੈਂ ਇੱਕ ਨਿੱਜੀ ਚੈਨਲ ਤੇ ਬਹਿੰਦਾ ਸੀ ਤੇ ਮੇਰਾ ਨਾਮ ਵੀ ਕਿਸੇ ਨੇ ਰੱਖਿਆ ਤੇ ਉਹ ਫਿਰ ਲੋਕੀ ਫਿਰ ਮੇਰੇ ਨਾਲ ਧਿਆਨ ਪੈ ਗਿਆ ਤੇ ਮੇਰਾ ਅਸਲ 'ਚ ਨਾਮ ਇਹ ਸੀ ਜਿਹੜਾ ਹੁੰਦਾ ਹੈ ਤੇ ਉਹ ਫਿਰ ਮੈਂ ਦੱਸ ਦਿਆਂਗਾ, ਕੋਈ ਐਸੀ ਗੱਲ। ये हाँ कहानी जी। तो पहले भी सुनी हुई लगती। निजी चैनल केड़ा तेरे फुੱਫੜ ਵਾਲਾ ਹੁੰਦਾ ਨਾ ਲੈ ਉਹਦਾ। ਨਹੀਂ ਆ ਜਿਹੜਾ ਤੁਹਾਡੇ ਵਾਲਾ, ਇਹਨਾਂ ਦਾ ਪਤਾ ਏਦਾਂ ਕਹੀਦਾ ਹੁੰਦਾ ਨਾ, ਤੁਹਾਡੇ ਵਾਲਾ ਨਿੱਜੀ ਕੀ ਹੁੰਦਾ? ਤੁਹਾਡੇ ਵਾਲੇ ਨੂੰ ਨਿੱਜੀ ਕੰਮ ਜਿੱਥੋਂ ਤੂੰ ਸਿੱਖਣਾ ਵਾ ਉੱਥੇ ਦੱਸ ਨਾ, चर्चा का ਉੱਥੇ ਦਾ ਦੱਸ ਕਿ ਭਾਜੀ ਇੱਥੋਂ ਮੇਰਾ ਅੱਲਾ ਰੱਬ ਨੇ ਇੱਜ਼ਤ ਦਿੱਤੀ। ਨਿੱਜੀ ਕੀ ਹੁੰਦਾ ਮਾਮਾ? ਨਿੱਜੀ ਵੱਡੇ ਨੂੰ ਕਹਿੰਦੇ ਨੇ, ਵੱਡੇ ਨੂੰ ਕਹਿੰਦੇ ਨੇ ਨਿੱਜੀ। ਵੱਡੇ ਨੂੰ ਨਹੀਂ ਦੱਸੇਗਾ ਨਿੱਜੀ 41 ਹਾਂ ਅਸੀਂ ਤਾਂ ਨਿੱਜੀ 41 ਕਹਿ। ਹਾਂ ਦੱਸੋ ਲੈ ਵੀ ਤੇਰਾ ਠੀਕ ਹੋ ਗਿਆ, ਇਹਦੇ ਤੇ ਮਿਹਨਤ ਜ਼ਿਆਦਾ ਹੋਣੀ ਹੈ। ਬਹੁਤ ਜ਼ਿਆਦਾ। ਇਹ ਅਗਰ ਸਿੱਖ ਗਿਆ, ਇਹ ਬਾਹਰੋਂ 10 ਲੱਖ ਰੁਪਏ ਮਹੀਨੇ ਦਾ ਕਮਾਉਣ ਲੱਗ ਪਿਆ, ਸਾਨੂੰ ਕਿੰਨੇ ਦੇਗਾ ਵਿੱਚੋਂ? ਤੁਹਾਨੂੰ ਕਿਉਂ ਦੇਣੇ ਉਸਤਾਦ ਜੀ? ਤੁਹਾਡੀ ਲੱਤ ਟੁੱਟੀ ਵੀ ਮੈਂ ਜਿਹੜੇ ਕਮਾਉਣੇ ਮੇਰੇ ਹੀ ਹੋਣੇ। ਵੇ ਤੂੰ 10 ਲੱਖ ਰੁਪਇਆ ਕਮਾਉਣ ਲੱਗ ਪਿਆ, ਤੇਰੇ ਪਿੱਛੇ ਲੱਗ ਕੇ ਅਸੀਂ ਤੋੜ ਦਿਆਂਗੇ ਲੱਤ। ਮੇਰੀ ਗੱਲ ਸੁਣੋ ਉਸਤਾਦ ਜੀ, 10 ਲੱਖ ਚਲੋ ਮੈਨੂੰ ਮਿਲ ਜਾਂਦਾ, 10 ਲੱਖ ਤਾਂ ਮੈਂ ਵਿੱਚੋਂ 1500 ਤੁਹਾਨੂੰ ਦਿੰਦਾ ਮਰਦਾ। ਉਹ ਤੇ ਫਿਰ ਦੇਖੋ ਕੀ ਬਚੂਗਾ ਪਿੱਛੇ। ਆਹੋ ਉਹੀ ਤਾਂ ਮੈਂ ਤੇਰਾ ਸੋਚਿਆ। ਬਹੁਤ ਕਿਤੇ ਅਸੀਂ ਭਾਈ ਅਸੀਂ ਕੱਟ ਲਾਂਗੇ, ਅਸੀਂ ਅਜੈਸੀ ਤੇ ਦਿਨ ਕੱਟ ਲਾਂਗੇ, ਖੈਰ ਤੁਹਾਨੂੰ 1500 ਦੇ ਦਿਆਂਗੇ। ਨਾਲੇ ਤਾਂ ਕਹਿੰਦਾ ਅਸੀਂ ਭਾਈ ਔਖੇ ਸੋਕੇ ਅਸੀਂ ਯਾਸ਼ੀ ਦੇ ਦਿਨ ਕੱਟ ਕੁੱਟ ਲਾਂਗੇ। ਆਹੋ। ਐਸੀ ਗੱਲ। ਅਸੀਂ ਰੱਜ ਕੇ ਖਾ ਲਾਂਗੇ ਭਾਈ, ਤੇ ਤੁਹਾਡਾ ਕੁਝ ਬਣ ਜਾਏ ਅਸੀਂ ਚਿਕਨ ਕੜਾਈਆਂ ਮੰਗਾ ਲਾਂਗੇ ਭਾਈ। ਨਾਲੇ ਬੂਟੇ ਤੂੰ ਜਿੱਥੇ 10 ਲੱਖ ਤੇ ਲੈ ਕੇ ਗਿਆ ਸਾਨੂੰ ਵੀ 60 ਹਜ਼ਾਰ ਤੇ ਲਵਾ ਦੇ। ਅੱਛਾ ਨਹੀਂ ਨਹੀਂ, ਉਹਨਾਂ ਨੇ ਬਹੁਤ ਮੁਸ਼ਕਲ ਜ਼ਿੰਦਗੀ ਕੱਢੀ, ਬੜੀ ਮੁਸ਼ਕਲ ਨਾਲ ਯਾਸ਼ੀ ਕੀਤੀ ਇਹਨਾਂ ਨੇ। ਮੈਂ ਜੈਨੂਨ ਕਹਿ ਰਿਹਾ, ਬੜੇ ਹੈਂਡ ਟੂ ਮਾਊਥ ਰਹੇ, ਲੇਕਿਨ ਹੁਣ ਉਹ ਤੁਹਾਡੇ ਨਾਲ ਰਹਿਣਗੇ, ਮੇਰੀ ਦੁਆ ਹੈ।
ਉਸਤਾਦ ਜੀ ਰੱਖ ਲਓ ਕੰਮ ਤੇ ਉਹਦਾ ਬਾਹਿਆ ਤਾਂ ਵਿਚਾਰੇ ਦਾ। ਆਹੋ ਓਏ ਹੋਏ ਮੇਰੇ ਜਵਾਨ ਬੱਚੇ ਨੇ ਰੱਖ ਲਓ ਜੀ। ਮਿਹਰਬਾਨੀ ਉਸਤਾਦ ਜੀ। ਹੁਣ ਉਸਤਾਦ ਜੀ ਦਾ ਤਰਸ ਟੁੱਟਾ। ਆਹੋ। ਤੇਰੇ ਨਿੱਕੇ ਨਿੱਕੇ ਬੱਚੇ ਹੁੰਦੇ ਸੀ 19 ਸਾਲ ਪਹਿਲੇ। ਹਾਂਜੀ ਹਾਂਜੀ ਹੁਣ ਵੱਡੇ ਹੋ ਗਏ ਜੀ। ਹੁਣ ਲੇਕਿਨ ਮੈਂ ਕਹਿੰਦਾ ਸੀ ਇਹਨਾਂ ਕੋ ਟਰਾਈ ਤੇ ਲਓ, ਉਹਨਾਂ ਨੂੰ ਬੜੀਆਂ ਜੁਗਤਾਂ ਉਹਨਾਂ ਨੂੰ ਆਉਂਦੀਆਂ ਨੇ, ਕਿੰਨਾ ਕੁਛ ਆਉਂਦਾ। ਓਕੇ ਜੀ, ਠਹਿਰ ਜਾਓ ਜੀ। ਤੁਹਾਡਾ ਮੁਕਾਬਲਾ ਭਾਜੀ 5 ਜੁਗਤਾਂ ਤੂੰ ਇਹਨੂੰ ਕਰਨੀਆਂ, 5 ਇਹਨੇ ਤੈਨੂੰ ਕਰਨੀ। ਬੂਟੇ ਨੇ ਬੂਟਿਆ ਮੇਰੀ ਕੰਡ ਨਹੀਂ ਲਵਾਉਣੀ। ਨਹੀਂ ਮੈਂ ਤੁਹਾਨੂੰ ਨੀਚਾ ਵਿਖਾ ਕੇ ਜਾਵਾਂਗਾ। ਹਾਂ ਬਸ ਇਹੀ, ਮੈਨੂੰ ਤੇਰੇ ਤੋਂ ਬਿਲਕੁਲ ਇਹ ਉਮੀਦ ਨਹੀਂ ਹੈ ਬਿਲਕੁਲ। ਹਾਂ ਇੱਥੋਂ ਬਿਸਤ ਕਰਾ ਕੇ ਨਾ ਜਾਵਾਂ ਤੇ ਮੇਰਾ ਵੀ ਨਾ। ਬਾਬੇ ਹਾਂਜੀ ਇਹ ਹੁੰਦਾ ਹੀ ਫਿਰ, ਉਸਤਾਦ ਦੀ ਇੱਜ਼ਤ ਰੋਲ ਕੇ ਬੰਦਾ ਨਿਕਲੇ ਇਹ ਹੁੰਦਾ ਹੀ ਨਸਲੀ ਬੇ। ਜੀ। ਬੇ ਪਿੱਛੇ ਲਾ ਲਈ। ਅੱਛਾ 1 2 ਐਕਸ਼ਨ। ਆ ਬੂਟਾ ਦੇਖ ਲਓ, ਲੱਗਦਾ ਸਲਾਬ ਚ ਬਾਂਦਰ ਰੁੜ ਕੇ ਆਉਣ ਡਿਆ। ਆ ਜੁਗਤ ਹੈ ਜੀ। ਇੱਥੋਂ ਮੈਂ ਤੁਹਾਡੀ ਕੰਡ ਕੀ ਬਚਾਵਾਂ? ਕਿਉਂ ਕੀ ਹੋਇਆ? ਇਹਨੂੰ ਕੋ ਰਾਮ ਨਾਲ ਗੱਲ ਕਰੋ। ਬਤਾ ਗਾਣਾ ਖਾਣ ਦੇ ਜੁਗਤ ਤੇ ਨਹੀਂ ਸੀ ਇਹ ਗੱਲ ਨਾ ਗੱਲ ਜੋੜੀ ਹੈ। ਜੁਗਤ ਨਹੀਂ ਹੁੰਦੀ, ਹਾਂ। ਇਹਨੂੰ ਹੀ ਜੁਗਤ ਕਹਿੰਦੇ ਕਿ ਜੋ ਅੰਦਰੋਂ ਨਿਕਲਿਆ, ਜੋ ਤੂੰ ਦੇਖਿਆ ਤੂੰ ਕਹਿਤਾ ਵਾਹ 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 ਮੇਰਾ ਸ਼ਾਗਿਰਦ ਕਾਮਯਾਬ ਹੋ ਜਾਏਗਾ। ਲਿਆ ਮੈਂ ਫੜ ਕੇ ਧਾਗਾ ਲਿਆ, ਗਾਨਾ ਲਿਆ। ਉਹ ਕੀ ਕਰਨਾ ਜੀ? ਮੈਂ ਬੰਨਣਾ ਨਹੀਂ ਤੇਰੇ। ਉਹ ਨਹੀਂ ਹੋ ਕੇ ਤੂੰ ਵੀ ਬਣਵਾ ਲਾਂਗਾ ਮੈਂ, ਉਹ ਜ਼ਰੂਰੀ ਨਹੀਂ। ਜਦੋਂ ਨਿੱਜੀ ਚੈਨਲ ਤੇ ਬਹਿ ਗਏ ਆ ਤੇ ਗਾਣਾ ਵੀ ਕੋਈ ਬੰਦ ਨਹੀਂ ਦੇਗਾ। ਉਸਤਾਦ ਜੀ ਗਾਣਾ ਰਹਿਣ ਦਿਓ, ਇਹਦੇ ਚ ਬਾਹ ਦੇ ਦਿਓ ਇਹਦੀ। ਇਹਦੇ ਚ ਹਾਂਜੀ ਇਹ ਬਾਸ਼ਰਮ ਚ ਸ਼ਾਗਿਰਦ ਕਰਨਾ ਨਹੀਂ ਸ਼ਾਗਿਰਦ ਦੀ ਨਸੀਰ ਵੀ ਫੁੱਟ ਜਾਂਦੀ ਕਿਸ ਟਾਈਮ। ਹਾਂ ਬਈ, ਉਹਨੇ ਕਿਹਾ ਬਈ ਨਹਿਰ ਚ ਬਾਂਦਰ ਰੋੜ ਕੇ ਆਉਂਦੇ ਆ, ਇੱਕ ਕੈਸਾ ਜਿਵੇਂ ਬਤਕ ਗਾਰਾ ਖਾਣ ਦੀ। ਬਾਬਾ ਹਾਂਜੀ ਭਾਈ ਚੂਸਣ ਵਾਲਾ ਸ਼ਵਾਰਮਾ ਹੁੰਦਾ। ਇਹ ਹੁਣ ਭਾਜੀ ਚੂਸਣ ਵਾਲਾ ਸ਼ਵਾਰਮਾ ਚੂਸ ਪਹਿਲਾਂ ਕਿਸੇ ਨੇ ਪੋਲਾ ਕਰਕੇ ਦਿੱਤਾ ਹੁੰਦਾ। ਆ ਰਿਹਾ ਦੋ ਹਾਂਜੀ ਓਏ ਇੱਕ ਸਾਇਲੈਂਟ ਜੀ। ਜੰਗ ਚ ਰਿਵਿਊ ਲਿਆ ਹੁੰਦਾ। ਇਹ ਜੁਗਤ ਹੈ ਕਿ ਫੈਸਲਾ ਕੋਈ? ਭਾਈ ਜੁਗਤ ਹੈ, ਰਿਵਿਊ ਨਹੀਂ ਲੈਂਦੇ ਕਿ ਬੰਦਾ ਆਊਟ ਹੋਇਆ ਬਈ ਐਮਪਾਇਰ। ਜੰਗ ਚ ਰਿਵਿਊ ਲਿਆ ਵੀ ਦੱਸੋ ਵੀ ਮਜ਼ਾਲ ਵੱਜਾ ਕਿ ਨਹੀਂ ਵੱਜਾ। ਜੁਗਤ ਕਰਕੇ ਅਪੀਲ ਕੀਤੀ ਹੁੰਦੀ। ਨਹੀਂ ਕਰਦੇ ਅੱਛਾ ਬਸ ਅੱਗੇ ਤੋਂ ਅੱਗੇ ਨਹੀਂ ਕਾਕਾ ਕਰਕੇ ਤੋੜੀ ਜੇ ਨਾ, ਹੁਣ ਉਹਦੀ ਵੀ ਮੌਕਾ। ਹਾਂ ਬੂਟੇ ਵਾਪਸੀ ਵੀ ਕਰਿਆ ਕਰ। ਹਾਂ ਚੱਲ ਬਈ ਅਗਲੀ ਤੀਸਰੀ। ਜਾਲੀ ਵਾਲਾ ਲੋਕਰ ਹੁੰਦਾ। ਹੈ ਜਾਲੀ ਵਾਲਾ ਲੋਕਰ ਹੁੰਦਾ। ਵੀ ਲੋਕਰ ਆ ਜਿਹਦੇ ਵਿੱਚ ਨਜ਼ਰ ਵੀ ਆ ਰਿਹਾ ਸਾਰਾ ਸਭ ਸੇ ਨਜ਼ਰ ਆਉਣੀ ਕੀ ਤੇਰਾ ਪਿਆ। ਫੇਟੇ ਨੂੰ। ਅੱਛਾ ਲੋਕਰ ਗੱਲ ਚ ਲਟਕਾਉਣ ਵਾਲਾ ਲੋਕਟ ਹੁੰਦਾ। ਲੋਕਰ ਦੇ ਨਾਲ ਲੋਕਟ। ਵੀ ਲੋਕਰ ਵੋਟੀ ਦਾ ਹੁੰਦਾ। ਹਮਸ਼ੀਰੇ ਦਾ ਹੱਕ ਖਾਣ ਵਾਲਾ ਗਵਿੰਦਾ ਹੁੰਦਾ। ਤੂੰ ਵੀ ਚੁਗਲ ਕਰਦਾ ਕਿ ਹੋਏ ਹੋਏ ਕਰਦਾ? ਓ ਵੀ ਠੀਕ ਆ ਮਿੱਠਿਆ, ਮੇਰੀ ਵਾਰੀ ਨਹੀਂ ਚਲੋ ਠੀਕ ਆ ਮਿੱਠਿਆ, ਵੀ ਠੀਕ ਆ। ਇਹ ਹੁਣ ਇਹ ਤੁਹਾਡੇ ਜਿਹੜੇ ਚੰਡੇ ਨੇ 20 ਸਾਲ ਤੋਂ ਚੰਡੇ ਨੇ, ਇਹਨਾਂ ਨਾਲੋਂ ਤੇ ਮੈਂ ਗਿਆ ਗੁਜਰਿਆ ਨਹੀਂ ਭਾਜੀ। ਨਹੀਂ ਕਈਆਂ ਨਾਲ ਚੰਡੇ ਨੇ। ਹਮਸ਼ੀਰਾ ਦਾ ਹੱਕ ਖਾਣ ਵਾਲਾ ਗਵਿੰਦਾ ਹੁੰਦਾ ਵੀ ਇਹ ਕੀ ਹੈ ਯਾਰ। ਇਹ ਜੁਗਤ ਦਾ ਉਸਤਾਦ ਜੀ ਅੱਗੇ ਬਸ ਦੇਖੋ। ਇਹ ਗੋਰੇ ਸਿੱਖਿਆ ਵਾਲੀ ਪੂਰਾ। ਕਾਮੇਡੀ ਹੈ। ਹੈ ਗੋਰੇ ਵਾਲੀ ਗੋਰੇ ਦੀ ਕਾਮੇਡੀ comedy ਹੈ। ਇਹ ਗੋਰੇ ਦੀ ਕਾਮੇਡੀ ਸਾਰੀ। ਤੂੰ ਵੀ ਫਿਰ ਆਪ ਨਹੀਂ। ਐਡਾ ਲੰਮਾ ਕੱਦ ਬੱਚਿਆਂ ਦਾ ਕੀਤਾ ਵਚਨ ਹੁੰਦਾ। ਬਰੂਸਲੀ ਦੀ ਧੁਨੀ ਵਧੀ ਹੁੰਦੀ। ਜੈਕੀ ਚੰਨ ਘੋੜਾ ਨਿਕਲਿਆ ਹੁੰਦਾ। ਫੁੱਲੇ ਖਾਣਾ ਟਰੰਪ ਹੁੰਦਾ। ਇੰਜ ਕਰਕੇ ਸੁਲਾ ਕੀਤੀ ਹੁੰਦੀ। ਸਦਕਾ ਲੈਣ ਵਾਲਾ ਬਾਨੀ ਹੁੰਦਾ। ਤੁਰ ਪਿਆ ਬਈ ਕੰਮ। ਰੁਪਿਆ ਕੁੱਬੇ ਚ ਸਿੱਕਾ ਪਾਇਆ ਹੁੰਦਾ। ਕੀ ਉਹ ਗੱਲ ਤੇ ਸਮਝ ਪਹਿਲੇ ਕੀ ਕਹਿੰਦਾ ਬਈ ਕਾਕਾ ਕਰੀ ਜਾਂਦਾ। ਉਹ ਮੇਰੇ ਨਾਲ ਦਾ ਕੁਛ ਤੇ ਕਿਹਾ ਹੀ ਅੱਛਾ ਉਹ ਤੇਰੇ ਨਾਲ ਦਾ ਹੋਇਆ? ਇੱਧਰ ਅਸੀਂ ਦੋ ਬੰਦੇ ਅੱਛਾ ਤੇ ਫਿਰ ਤੂੰ ਨਹੀਂ ਉਧਰੋਂ ਦੇ, ਤੂੰ ਨਹੀਂ ਬੋਲਣ ਦੇ ਉਹਦੇ ਹਿੱਸੇ ਦਾ। ਨਹੀਂ ਮੈਂ ਉਧਰ ਬੂਟੇ ਇੱਧਰ ਦੇਖ। ਮਰਨ ਤੋਂ ਪਹਿਲੇ ਕਤਲ ਦਾ ਪਰਚਾ ਕਰਾਇਆ ਹੁੰਦਾ। ਦੋ ਕੁੱਬੇ ਜੋੜ ਕੇ ਦਿਲ ਬਣਾਇਆ ਹੁੰਦਾ। ਹੈ ਕਿ ਥਾਣੇ ਓਏ ਭੁੱਖ ਲਾ ਗਏ ਆਪ ਕੀ ਹੋ ਜੀ ਗਿਆ? ਸ਼ੁਕਰ ਹੈ ਮੇਰੇ ਨਾਲ ਤਾਂ ਵੀ ਹਿੱਲਿਆ। ਦੇਖਿਆ ਮੇਰਾ ਸ਼ਾਗਿਰਦ। ਇਹ ਤਾਂ ਉਸਤਾਦ ਜੀ ਮੈਂ ਕਰਨ ਡਿਆ। ਜਿਹੜੀਆਂ ਤੁਸੀਂ ਸਿਖਾਓਗੇ ਉਹਦਾ ਕ੍ਰੈਡਿਟ ਲੈਣਾ ਨਾ ਪਹਿਲੇ ਹੀ ਤੁਸੀਂ। ਮੇਰੇ ਕੋਲ ਲਿਖਾ ਲਓ ਨੇ ਹਫਤੇ ਬਾਅਦ ਕਹਿਣਾ ਮੈਂ ਆਪਣੇ ਬਾਲ ਬੂਤੇ ਤੇ ਆਇਆ। ਸੱਲਾ ਖੁਚਰਾ ਹੁੰਦਾ। ਕਿਹੜਾ ਸੱਲਾ ਵਾਲਾ ਚੱਕੀ ਕੁੱਤਾ ਹੁੰਦਾ। ਜਿਹੜਾ ਆਪਣੀ ਚੱਕੀ ਆਪੇ ਹੀ ਚੱਕੀ ਫਿਰਦਾ। ਚੱਕੀ ਕੁੱਤਾ ਉਹ ਤੇਰਾ ਫਟੇ ਮੂੰਹ। ਯਾਰ ਕਿਆ ਕਹਿੰਦੇ ਇਹਨੂੰ ਵੀ ਮੇਰਾ ਅਸਰ ਹੋ ਗਿਆ। ਓਏ ਚੱਕੀ ਤੋਂ ਮੇਰੇ ਪਿੱਛੇ ਲਗਾਇਆ ਹੁੰਦਾ ਕਰਨ ਅਰਜੁਨ। ਆਪਣੇ ਨਾਲ ਤਾਂ ਦੇਖ ਲਓ ਕਢਾਈ ਵਾਲੀ ਰਿੰਗਣ ਹੁੰਦੀ। ਆਹ ਆ ਵੇਖ ਲੋ ਸਿਰਫ ਚੱਕੀ ਹੁੰਦੀ, ਗੁੰਮ ਤੁੰਬਾ ਗਿਆ ਹੋਇਆ। ਕੁੱਬਾ ਨਹੀਂ ਉਹਨੂੰ, ਕੁੱਬਾ ਇੰਜ ਖਲੋਤਾ ਤੇ ਤੀਰ ਚਲਾਤਾ।
ਇਹਦਾ ਭਰਾ ਕੁੱਬਾ ਸੀ, ਉਹ ਸੁਣਾ ਇੰਜ ਗੱਲਾਂ ਕਰਨ ਡਿਆ ਤੂੰ ਕਿਹਾ ਓਏ ਉਠੋ ਉਠੋ, ਚੱਲੀਏ। ਨਹੀਂ ये क्या कर रहा है यार? ਇਹਦਾ ਭਰਾ ਕੁੱਬੇ ਨਾਲ ਇੰਨੀ ਗੱਲ ਕਰ ਸਕਦਾ ਬੰਦਾ ਭਾਜੀ। ਤੁਸੀਂ ਆਪਣੇ- ਇਹ ਹੁਣ ਵੇਖੋ, ਇਹ ਵੇਖੋ डरा के ना की कर दम। ਇਹ ਕੁੱਬਾ ਤੇ ਉਹਦੇ ਨਾਲ ਮੂੰਹ ਨਾਲ ਮੂੰਹ ਇੰਜ ਕਰੋਗੇ। ओए ਹਾਂ अच्छा ठीक है, उठो उठो। ਕਦੋਂ ਜਾਣਾ ਨਹੀਂ ओए अच्छा ਉਠਾ ਬੂਟੇ ਲੈ ਦੇ ਗਏ तो यार इसको पकड़ के रखो यार, क्या करना है यार? पैसे ਆਪ ਉੱਠਣ ਲੱਗਾ ਉਹਨੂੰ ਟੱਕਰ ਮਾਰਤੀ। ਇਹਨਾਂ ਦਾ ਭਰਾ ਵੀ ਕੁੱਬਾ ਸੀ, ਉਹਨੇ ਕੁਰਲੀ ਕੀਤੀ ਸਾਰੀ ਧੁੰਨੀ ਤੇ ਪਾਸ। ਪਿਛਲੇ ਤੇ ਭਾਈ ਸੀ ਝੂਠ ਬੋਲਦਾ ਈ। ਇਹਦਾ ਭਰਾ ਕੁੱਬਾ ਸੀ, ਉਹਨੇ ਤੇ ਪੈਨਸਲ ਟੰਗੀ ਥੱਲੇ ਵੱਜਦੀ ਜਾਵੇ ਠੱਪ ਠੱਪ ਠੱਪ। ਇਹਦਾ ਭਰਾ ਵੀ ਕੁੱਬਾ ਸੀ, ਉਹਨੇ ਪਹੁੰਚੇ ਤੇ ਜੇਬ ਲਵਾਈ ਸੀ। ਮੈਨੂੰ ਲੱਗਦਾ ਇਹ ਨਾ ਇਹ ਮੀਸਣਾ ਵਾ। ਇਹਨੂੰ ਆਂਦੀਆਂ ਨੇ ਹਾਂ ਉਸਤਾਦ ਜੀ ਇਹਨੂੰ ਆਉਂਦੀਆਂ ਨੇ ਨਸੀਬਾਂ ਨਾਲੋਂ ਜੁਗਤਾ। ਕੀ ਬਾਤ ਹੈ, ਦਰਜੀ ਕੋ ਖਤ ਕਰਾਇਆ ਹੁੰਦਾ। ਵਾਹ ਤਾਜੀ ਇਹਨੇ ਕਰਨੀ ਸੀ ਜੁਗਤ ਅਜੇ। ਇਹ ਤੇਰੇ ਨਾਲ ਆਇਆ, ਇਹ ਹੁਣ ਤੈਨੂੰ ਲੈ ਕੇ ਇਹਦੀ ਤੂੰ ਰਿਸਪੈਕਟ ਕਰਨੀ, ਕਿਉਂਕਿ ਇਹ ਤੇਰਾ ਸਿਫਾਰਸ਼ੀ ਆ। ਇਹ ਤੁਹਾਡੇ ਪ੍ਰਮੋਟਰ ਨੇ, ਤੁਸੀਂ ਪਿੱਛੋਂ ਪਰ ਭੋਆਂ ਕੱਟ ਦਿਓ। ਹਾਂ ਸਿਰਫ ਮੋਟਰ ਰਹਿ ਜਾਏਗੀ। ਇਹਦਾ ਭਰਾ ਕੁੱਬਾ ਸੀ, ਉਹ ਵੈਸੇ ਓਏ ਇਹਨੂੰ ਨਹੀਂ ਕਰਨੀ, ਹਾਂਜੀ ਕਿਹਨੂੰ ਉਹ ਕਰ ਤੇਰੇ ਨਾਲ ਆ, ਉਹਨੂੰ ਕਰਨੀ ਆ, ਉਹਨੂੰ ਸਿਖਾਉਣਾ ਵਾ। ਅੱਛਾ। ਉਹਦਾ ਹੱਥ ਖੁੱਲੇ। ਓਕੇ। ਇਹਦਾ ਭਰਾ ਕੁੱਬਾ ਸੀ। ਇਹਦਾ ਭਰਾ ਕੁੱਬਾ ਸੀ, ਉਹ ਵੈਸੇ ਹੀ ਗਲੀ 'ਚ ਹਲਕਾ ਹਲਕਾ ਆਉਣ ਡਿਆ ਤੇ ਉਹਨੂੰ ਵੇਖ ਕੇ ਬੱਕਰਾ ਵੀ ਪਿੱਛੇ ਜਾਣ ਡਿਆ। ਕਿਵੇਂ ਦੇ ਟੁੱਟ ਇਹਨਾਂ ਢੋਡਵਾਲ ਇਹਦਾ ਭਰਾ ਵੀ ਕੁੱਬਾ ਸੀ। ਹਾਂ ਉਹ ਗਲੀ ਚੋਂ ਲੰਘ ਰਿਹਾ ਤੇ ਕੁੱਤਾ ਅਲਰਟ ਹੋ ਗਿਆ ਮੇਰੇ ਨਾਲ ਲੜਨ ਨਾਲ। ਇਹਦਾ ਭਰਾ ਵੀ ਕੁੱਬਾ ਸੀ, ਚੌਕ 'ਚ ਵੈਸੇ ਖਲੋਤਾ, ਸਾਰੇ ਬੰਦੇ ਉਹਦੇ ਪਿੱਛੋਂ ਜਾਣ ਡੇ, ਐ ਲੱਗਣਾ ਨਮਾਜ਼ ਪੜ੍ਹਨ ਡਿਆ। ਸਾਡੀਆਂ ਕਿਮ ਜੋਂਗ ਦਾ ਵੀ ਇੱਕ ਭਰਾ ਕੁੱਬਾ ਸੀ, ਕਿਹਦਾ? ਕੋਰੀਆ ਦੇ ਸਦਰ ਦਾ। ਨਾ ਯਾਰ, ਅੱਗੇ ਅਸੀਂ ਪਰੇਸ਼ਾਨ ਆ, ਸਾਡਾ ਦੁਸ਼ਮਣੀ ਕੋਈ। ਓਏ ਮੈਂ ਤੂੰ ਆਪਣਾ ਇੱਥੋਂ ਕੋਰੀਆ ਬਿਸਤਰਾ ਚੁੱਕ ਕੇ ਨਿਕਲ। ਇਹ ਕਿੰਗ ਕੌਂਗ ਹੈ। ਹਾਂ ਸਾਜੀ ਇਹਦਾ ਭਰਾ ਕੁੱਬਾ ਸੀ ਤੇ ਲੋਕੀ ਪੁੱਛਦੇ ਉਹ ਕਿੱਥੇ ਤੇਰਾ ਭਰਾ ਸੀ ਟੈਪ। ਸੀਟ ਹੈ। ਇਹਦਾ ਭਰਾ ਵੀ ਕੁੱਬਾ ਸੀ। ਇਹ ਉਹਦੇ ਮੂੰਹ 'ਚ ਬਲਬ ਲਾ ਕੇ ਥੱਲੇ ਪੜਨ ਦੇ। ਲੈਂਪ ਬਣਾਇਆ ਉਹਨੇ। ਇਹਦਾ ਭਰਾ ਪਾਚੀ ਓਏ, ਓ ਮੇਰੇ ਸ਼ਾਗਿਰਦਾ, ਉਹ ਤੂੰ ਕਾ ਬਾਹਰ ਆ ਜਾ। ਤਾਂ ਮੈਂ ਕੀਤੀ ਆ, ਇਹ ਤੁਹਾਡੇ ਵਾਲੀ ਨਹੀਂ। भाई अब तुमने जो भी करना है ना वो मेरे खाते पर नहीं। ਹਾਂ ਅੱਛਾ ਮੈਂ ਤੂੰ ਫਿਰ ਮੇਰਾ ਸ਼ਾਗਿਰਦ ਆ। ਅੱਗੋਂ ਫਿਰ ਮੈਂ ਫਿਕਿੰਗਾਂ ਕਰਨਾ ਹੀ ਆ। ਇਹਦਾ ਭਰਾ ਵੀ ਸਾਈ ਕੁੱਬਾ ਸੀ। हाँ ਚਿੰਗਚੀ 'ਚ ਬੈਠਾ ਸੀ ਤੇ ਚਿੰਗਚੀ ਨੇ ਸਾਈਡ ਤੇ ਲਾਤੀ। ਉਹ ਕਹਿੰਦਾ ਕੀ ਹੋਇਆ? ਕਹਿੰਦਾ ਮੈਨੂੰ ਲੱਗਾ ਤੂੰ ਉਤਰੋ ਲੱਗਾ। ਇਹਦਾ ਭਰਾ ਵੀ ਕੁੱਬਾ ਸੀ। ਬੱਸ 'ਚ ਬੈਠਾ ਤੇ ਨਾਲ ਦੇ ਤੇ ਜੂਸ ਪੀ ਗਿਆ। ਇਹਨਾਂ ਦਾ ਭਰਾ ਵੀ ਕੁੱਬਾ ਸੀ। अच्छा ਉਹਨੇ ਇੰਜ ਪੜਿਆ ਤੇ ਕੁੱਪਾ ਇੰਜ ਉਹਦਾ ਪੀ ਜਾ। ਉਹਨੇ ਮੁੜ ਕੇ ਗਲਾਸ ਫੜ ਕੇ ਬਾਰੀ ਚੋਂ ਬਾਹਰ ਇੰਜ ਰੱਖਿਆ। ਆਪਣੇ ਕੁੱਬੇ ਭਰਾ ਨੂੰ ਲੰਮਾ ਪਾ ਕੇ ਫੁੱਲੀ ਬੈਟਰੀ ਤੇ ਰਖਵਾ ਦੇ। ਇਹਨਾਂ ਦਾ ਭਰਾ ਵੀ ਕੁੱਬਾ ਸੀ, ਉਹਦਾ ਦਿਲ ਰੱਖਣ ਵਾਸਤੇ ਉਹਦਾ ਨਾਮ ਪਾਇਆ ਸਿੱਧਾ। ਇਹਦਾ ਭਰਾ ਵੀ ਕੁੱਬਾ ਸੀ ਉਸਤਾਦ ਜੀ। ਉਹ ਜੀ ਪਹਿਲੀ ਵਾਰੀ ਉਸਤਾਦ ਕਿਹਾ ਮੈਨੂੰ। ਆ ਮੇਰੇ ਸ਼ਾਗਿਰਦ ਨੇ ਮੇਰੇ ਓਏ ਤੇਰੀਆਂ ਸੱਤੇ ਖਾਣਾ ਜਾਂ ਤੇਰਾ ਨਾਂ ਹੋ ਜਾਣਗੇ ਦੁਨੀਆ ਤੇ। ਜਾਂ ਮੇਰੀ ਦੁਆਈ ਤੂੰ ਵੱਡਿਆਂ ਚੈਨਲਾਂ ਤੇ ਕੰਮ ਕਰਦਾ ਰਿਹਾ ਕਿੰਨੀ ਦੇਰ। ਜਾ ਮੇਰੀ ਦੁਆਈ। ਆ ਜੁਗਤ ਤੇ ਸੁਣੀ ਨਹੀਂ ਉਸਤਾਦ ਜੀ। ਹਾਂਜੀ ਹਾਂਜੀ ਆ ਇਹਦਾ ਭਰਾ ਕੁੱਬਾ ਸੀ। ਇਹਨੇ ਉਹਦੇ ਲੱਕ ਤੇ ਛੁਰੀ ਲਵਾ ਕੇ ਜੂਆ ਕਰਾਉਣਾ ਫਿਰ। ਇਹਦਾ ਭਰਾ ਕੁੱਬਾ ਸੀ, ਲਾੜੇ ਦੇ ਪਿੱਛੇ ਖਲੋਤਾ ਤੇ ਬਰਾਤ ਲੈ ਕੇ ਆਂਦੇ ਪਿੱਛੇ ਕੀਪਰ ਖੜਾ ਕੀਤਾ। ਇਹਦਾ ਵੀ ਭਰਾ ਕੁੱਬਾ ਸੀ, ਉਹ ਮਹੱਲੇ 'ਚ ਫਿਰਨ ਡਿਆ, ਇੱਕ ਬੰਦਾ ਬਿਸਕੁਟ ਪਾ ਗਿਆ। ਇਹਦੇ ਨਾਲ ਚੰਗਾ ਚੋਪੀ ਬੈਠੇ ਰਹਿੰਦੇ। ਯਾਰ ਦੱਸ ਨਹੀਂ ਵੀ ਨਹੀਂ ਮੇਰਾ ਸ਼ਾਗਿਰਦ ਵਾਦਾ ਵੀ। ਹਾਂਜੀ ਜਾ ਵੀ ਤੇਰਾ ਬੂਟਿਆ। ਉਸਤਾਦ ਜੀ ਇਹਨੇ ਆਪਣੀ ਮਿਹਨਤ ਨਾਲ ਥੱਲੇ ਆਉਣਾ। ਇਹਦਾ ਭਰਾ ਕੁੱਬਾ ਸੀ। ਇਹਦਾ ਭਰਾ ਕੁੱਬਾ ਸੀ। ਹਾਂ ਮੱਲੇ ਵਾਲੇ ਕੋ ਤਸਮੇ ਬਣਵਾਉਂਦੇ ਨੇ। ਤਸਮੇ ਬਈ ਸਾਜੀ ਇਹਦਾ ਜਿਹੜਾ ਕੁੱਬਾ ਭਰਾ ਨਾ ਢੋ ਲਾ ਕੇ ਦੰਦ ਸਾਫ਼ ਕਰਦਾ। ਮੈਂ ਕਿਹਾ ਥੱਲੇ ਸ਼ੀਸ਼ਾ ਰੱਖ ਕੇ ਬੁਰਸ਼ ਕਰਦੇ ਆ, ਸਾਰਾ ਸ਼ੀਸ਼ਾ ਝੱਗ ਨਾ ਭਰੇ। ਇਹਦੇ ਭਰਾ ਨੇ ਦੇਵਦਾਸ ਫਿਲਮ ਵੇਖੀ ਬੜਾ ਕੁੱਬੇ ਨੇ। ਓਏ ਉਹ ਕਿਦਾਂ? ਜ਼ਮੀਨ ਤੇ LCD ਰੱਖ ਕੇ ਤੇ ਆਪ ਉੱਤੇ ਤੇ ਥੱਲੇ ਸ਼ਾਹਰੁਖ ਖਾਨ ਨਹੀਂ ਕਰ ਰਹੇ ਪਾਰੋ ਓ ਜੀ ਓਏ ਓ ਮੇਰਾ ਸ਼ਾਗਿਰਦਾ। ਮੁਝੇ ਛੋੜ ਦੋ ਬਾਹਰ। ਓ ਮੈਂ ਕਹਿੰਦਾ ਤੂੰ ਜਿੱਥੇ ਜਾਏਗਾ ਉੱਥੇ ਹੀ ਤੇਰੇ ਕੋਲ ਲੋਕਾਂ ਨੇ ਬੜਾ ਕੰਮ ਕਰਾਇਆ ਹੋਣਾ, ਮੈਨੂੰ ਪਤਾ। ਯਾਰ ਓਏ ਹੋਏ ਮੈਂ ਸੋਚਣਿਆ ਤੈਨੂੰ ਕੋਈ ਵੱਡੀ ਦਵਾ ਦਵਾਂ ਵੀ ਤੂੰ ਕਿੱਥੇ ਜਾ ਕੇ ਹਾਲੇ ਤੱਕ ਨਹੀਂ ਕੀਤਾ ਕੰਮ। ਓਏ ਹੋਏ ਬੂਟਿਆ ਤੂੰ ਮੇਰੇ ਨਾਂ ਕਰ ਦਿੱਤੇ। ਉਸਤਾਦ ਜੀ ਵੇਖ ਲੋ ਤੁਹਾਡੇ ਅਜੇ ਕੋਲ ਨਹੀਂ ਬੈਠਾ। ਮੈਂ ਕਹਿੰਦਾ ਤੂੰ ਦੁਨੀਆ ਜਹਾਨ ਦੇ ਸਾਰੇ ਮੁਲਕ ਫਿਰ ਆਇਆ, ਤੂੰ ਵੇਖੀ ਤੂੰ। ਇਹਦਾ ਉਸਤਾਦ ਜੀ ਇੱਕ ਭਰਾ ਸੀ, ਉਹਦੀਆਂ 3 ਬਾਹਾਂ ਸੀ। ਉਹ ਇੱਕ ਨਾ ਤਾੜੀ ਮਾਰਦਾ ਸੀ, ਇੱਕ ਨਾ ਦਾਤ ਦਿੰਦਾ ਸੀ। ਐਂ ਕਰਕੇ ਤੇ
ਭਾਜੀ ਇਹਦੇ ਭਰਾ ਦੀਆਂ 3 ਬਾਹਾਂ ਸੀ ਇੰਜ ਬੈਠਾ ਲੱਗੇ ਟਰਾਈਪੋਡ ਖੋਲਿਆ ਓਏ ਆਹੋ ਟਰਾਈਪੋਡ। ਸੱਚ 3 ਬਾਹਾਂ ਸੇ ਦੋ ਨੇ ਜੱਫੀ ਪਾ ਕੇ ਤੀਜੇ ਨਾਲ ਜੇਬ ਕੱਟ ਲੈਂਦਾ। ਓ ਜੀਓ ਬੂਟੇ, ਉਹ ਤੈਨੂੰ ਮੈਂ ਹੁਣ ਕਿਹੜੀ ਦਵਾ ਦਵਾ ਜਿਹੜੀ ਤੈਨੂੰ ਪਹਿਲੇ ਨਾਲ ਲੱਗੀ ਹੋਵੇ। ਇਹਦਾ ਵੀ ਇੱਕ ਭਰਾ ਅੱਛਾ ਯਾਰ ਮੇਰੀ ਗੱਲ ਸੁਣੋ, ਲੈ ਵੀ ਬੂਟਿਆ ਤੂੰ ਏਦਾਂ ਦੱਸਣਾ ਸੀ ਨਾ, ਹਾਂ, ਇਹੀ ਤੈਨੂੰ ਮੈਂ ਪੁੱਛਣ ਆਇਆ ਤਾਂ ਵੀ ਤੂੰ ਕਦੀ ਜੁਗਤ ਅਸਲ ਚ ਕਨਫਿਊਜ਼ ਸੀ ਵਿਚਾਰਾ। ਆ ਜੁਗਤਾ ਹੁਣ ਥੋੜਾ ਜਿਹਾ ਨਾ ਉਹ ਰਿਲੈਕਸ ਹੋਇਆ। ਰਲ ਗਿਆ ਲੇਕਿਨ ਮੈਨੂੰ ਲੱਗਦਾ ਮੈਨੂੰ ਕ੍ਰਾਸ ਮਾਰੂਗਾ ਭਾਈ। ਆ ਤਾਂ ਉਸਤਾਦ ਜੀ ਮੈਂ ਗੱਲਾਂ ਕਰਨ ਡਿਆ ਜੁਗਤਾ ਤੇ ਨਹੀਂ। ਹਾਂ ਓਏ ਇੱਥੇ ਹੀ ਜੁਗਤਾਂ ਚੱਲਦੀਆਂ ਅੱਛਾ ਜੀ। ਇਹਨੂੰ ਹੀ ਕਹਿੰਦੇ ਨੇ। ਬਲਕਿ ਅੱਗੇ ਕੇ ਕੰਮ ਹੋਰ ਸ਼ਾਰਟ ਹੋ ਜਾਣਾ ਵਾ। ਇਹਦੇ ਭਰਾ ਦੀ ਇੱਕ ਅੱਖ ਸੀ, ਹਾਂ ਉਹਦਾ ਵੱਡਾ ਭਰਾ ਫੌਤ ਹੋਇਆ ਤੇ ਉਹਦੀ ਅੱਖਾਂ ਚੋਂ ਇੱਕ ਅੱਥਰੂ ਨਿਕਲਿਆ। ਤੇ ਮਸ਼ੂਕ ਕਹਿ ਰਹੀ ਆ ਜਾ ਜਾਨੂੰ ਅੱਖਾਂ 3 ਕਰੀਏ। ਇਹਦੇ ਤੇ ਗਾਣਾ ਗਿਆ, ਭੁੱਲ ਜਾਣਿਆ ਅੱਖਾਂ ਤਿੰਨ ਨਾ ਕਰੀਂਦੇ। ਇਹਦਾ ਇੱਕ ਭਰਾ, ਉਹਦੀ ਇੱਕ ਅੱਖ ਸੀ। ਕੁਮਾਰ ਸਾਹਿਬ ਨੇ ਗਾਣਾ ਬਦਲਣਾ ਪੈ ਗਿਆ ਸ਼ਾਇਰ ਨੂੰ। ਉਹਨੇ ਕਿਹਾ ਇਹ ਕਾਲੀ ਕਾਲੀ ਆਂਖ। ਮੈਡਮ ਨੂੰ ਜਾਨ ਵੀ ਔਖਾ ਪੈ ਗਿਆ ਨਾ। ਉਹ ਕੀ? ਉਹਨੇ ਕਿਹਾ ਅੱਖ ਨੀ ਬਦਨਾਮ ਨਾ ਕਰ। ਆਹੋ ਉਹਦੀ ਇੱਕ ਅੱਖ ਵਾਲੇ ਦੀ ਮਹਿਬੂਬਾ ਉਹਨੂੰ ਕਹਿੰਦੀ ਮੇਰੀਆਂ ਅੱਖਾਂ ਚ ਆਪਣੀ ਅੱਖ ਪਾ। ਮੇਰੇ ਇੱਕ ਅੱਖ ਵਾਲੇ ਭਾਈ ਨੂੰ ਵੇਖ ਕੇ ਬਰਾਬਰ ਕਹਿੰਦਾ ਓਏ ਉੱਠ ਗਿਆ। ਓਏ ਤੂੰ ਸੁੱਤਾ ਨਹੀਂ? ਅੱਛਾ ਉਹ ਇਧਰੋਂ ਸੁੱਤਾ ਇਧਰੋਂ ਜਾਗ ਰਿਹਾ। ਹਾਂ ਇਹਨੇ ਉਹਨੂੰ ਦੂਜੀ ਅੱਖ ਪੱਥਰ ਤੇ ਲਵਾਤੀ ਜਿਹੜੀ ਹੈ ਨਹੀਂ ਸੀ। ਜਿਹੜੀ ਹੈ ਨਹੀਂ ਸੀ। ਹਾਂ। ਉਹ ਗਟਰ ਚ ਡਿੱਗ ਪਈ। ਇਹਦੇ ਭਰਾ ਨੂੰ ਕਹਿੰਦਾ ਮੇਰੀ ਅੱਖ ਲੱਭੀ। ਉਹਨੇ ਵੇਖਿਆ ਕਹਿੰਦਾ ਅੱਖ ਤੇ ਨਹੀਂ ਅੰਦਰੋਂ ਕੋਈ ਵੇਖਣ ਡਿਆ। ਅੱਖ ਹੈ ਨਹੀਂ ਅੰਦਰੋਂ ਕੋਈ ਐ ਵੇਖਣ ਡਿਆ। ਬੂਟਿਆ ਤੂੰ ਮੇਰਾ ਨਾਂ ਕਰ ਦੇਂਗਾ? ਹਾਂਜੀ। ਇਹਨਾਂ ਦੀ ਗਲੀ ਚੋਂ ਮੰਗਣ ਵਾਲਾ ਲੰਘਣ ਦਿਆ, ਉਹਨੇ ਕਿਹਾ ਅੰਨੇ ਨੂੰ ਕੀ ਚਾਹੀਦੀਆਂ 2 ਅੱਖਾਂ, ਤੇ ਦਰਵਾਜ਼ਾ ਖੋਲ ਕੇ ਕਹਿੰਦਾ ਮੇਰੇ ਕੋਲ ਇੱਕ ਹੀ ਆ। ਇੱਕ ਅੱਖ ਦਾ। ਇਹਦੇ ਘਰ ਮੰਗਣ ਵਾਲਾ ਆਇਆ ਤੇ ਉੱਠ ਕੇ ਤਾਂ ਲਾ ਮੇਰਾ ਪਾਰਸਲ ਆ ਗਿਆ। ਦੱਸ ਯਾਰ। ਇਹਦੇ ਘਰ ਸਵੇਰ ਸਵੇਰ ਮੰਗਣ ਵਾਲਾ ਆਇਆ। ਉਹਨੇ ਇਹਦੇ ਭਰਾ ਨੂੰ ਵੇਖਿਆ, ਉਹਦੀ ਇੱਕ ਅੱਖ ਆ ਤੇ ਹੁਣ ਕਹਿ ਰਿਹਾ ਅੱਖ ਵਾਲੇ ਆ ਪਾਇਆ। ਅੱਛਾ ਇਹਦੇ ਘਰ ਮੰਗਣ ਵਾਲਾ ਆਇਆ, ਇਹਨੇ ਦੇ ਆ ਜੁਗਤਾ ਆ ਹੁੰਦੀ ਹੈ ਜੁਗਤ। ਐਵੇਂ ਨਹੀਂ ਤੇਰਾ ਉਸਤਾਦ ਤੋਂ ਅੱਗੇ ਬੇਟਾ ਕਦੀ ਨਿਕਲਣ ਦੀ ਕੋਸ਼ਿਸ਼ ਨਹੀਂ ਕਰਦਾ। ਨਹੀਂ ਉਸਤਾਦ ਉਸਤਾਦ ਨੇ ਤੈਨੂੰ ਸਾਰਾ ਕੁਝ ਸਿਖਾ ਦੇਣਾ ਵਾ, ਦਰਖਤ ਤੇ ਚੜ ਕੇ ਜੁਗਤ ਕਰਨੀ ਨਹੀਂ ਸਿਖਾਉਣੀ। ਵਾਹ ਉਸਤਾਦ ਤੋਂ ਅੱਗੇ ਕੀ ਨਿਕਲਣਾ, ਸਮਝ ਆਈ? ਪਿੱਛੇ ਹੈ ਕਿਉਂ ਜੀ? ਮੈਨੂੰ ਇਹ ਲੱਗ ਰਿਹਾ ਵੀ ਬਾਕੀਆਂ ਵਰਗਾ ਹੀ ਆ। ਐ ਉਸਤਾਦ ਜੀ ਨੂੰ ਫਕੀਰ ਨਾ ਰਿਸ਼ਵਤ ਦੇ ਕੇ ਜਾਂਦਾ। ਕਿਉਂ ਮੰਗਣ ਵਾਲਾ? ਇਹ ਉਹਦੇ ਸਾਲਣ ਲੈਦਾ ਕਰਦਾ। ਇਹ ਆਮ ਬੰਦੇ ਦਾ ਕੰਮ ਨਹੀਂ ਹੁੰਦਾ। ਨਹੀਂ ਭਾਜੀ ਨਹੀਂ ਇਹ ਖਾਸ ਮਟਰ ਲੈਦਾ ਕਰਨੇ, ਦਾਲ ਲੈਦਾ ਕਰਨੀ, ਆਲੂ ਲੈਦਾ ਰੱਖਣੇ, ਫਿਰ ਜ਼ਾਇਕਾ ਵੀ ਉਹੀ ਰਵੇ। ਇਹ ਬੜਾ ਮੁਸ਼ਕਲ ਹੁੰਦਾ ਹੀ। ਉਹਨੂੰ ਸ਼ਰਾਬ ਨਾ ਕੋ, ਵਿਚਾਰਾ ਵਲਗਰ ਗੱਲਾਂ ਨਹੀਂ ਕਰਦਾ। ਤੁਸੀਂ ਬਗੈਰ ਤੋਂ ਤੁਹਾਡੇ ਹੁਣ ਇਹ ਨਾ ਹੋਵੇ ਮੈਂ 2 ਦਿਨ ਬਾਅਦ ਦੇਖਾਂ ਉਹ ਵੀ ਵਲਗਰ ਗੱਲਾਂ ਕਰਦਾ ਹੋਵੇ। ਇਹਨੂੰ ਖਰਾਬ ਨਹੀਂ ਕਰਨਾ। ਉਸਤਾਦ ਜੀ ਮੈਂ ਤੇ ਅੱਜ ਤੱਕ ਬਲਕਰ ਗੱਲ ਨਹੀਂ ਕੀਤੀ। ਸਾਜੀ ਸਹੀ ਹੈ ਜੁਗਤ। ਮੈਂ ਚੱਲ ਜਾਵਾਂ। ਬਹੁਤ ਅੱਛੇ। ਹਾਂ ਹਾਂ ਚੱਲ ਜਾਵਾਂ। ਬੇਟਾ ਪਤਾ ਕੀ ਹਿਸਾਬ ਨਾਲ ਚੱਲਣਾ, ਇਹ ਨਾ ਹੋਵੇ ਮੈਨੂੰ ਬਾਹਰ ਲੋਕੀ ਕਹਿਣ ਲੱਗ ਪਣ ਤੇਰਾ ਸ਼ਾਗਿਰਦ ਚੱਲਣ ਲੱਗ ਪਏ। ਏਦਾਂ ਦਾ ਕੰਮ ਨਾ ਹੋਵੇ। ਨਹੀਂ ਮੈਂ ਚੱਲਣਾ। ਹਾਂ ਤੇਰੀ ਮਿਹਰਬਾਨੀ। ਮੈਂ ਨਾ ਕਰਾਂਗਾ। ਮੈਂ ਨਾ ਕਰਨੀ ਵੀ ਸਿੱਖਣੀ। ਇਹ ਤਿੰਨਾਂ ਬਾਹਾਂ ਵਾਲੇ ਭਰਾ ਨੂੰ ਮਾਫੀ ਛੇਤੀ ਹੋ ਜਾਂਦੀ। ਕਿਉਂ? ਹੱਥ ਵਿੱਚ ਜੋੜ ਲੈਂਦਾ, ਠੋਡੀ ਨੂੰ ਵੀ ਹੱਥ ਲਾ। ਸੇਮ ਟਾਈਮ 2 ਕੰਮ ਦਾ, ਸੇਮ ਟਾਈਮ 2 ਕੰਮ। ਐਵੇਂ ਕੀਤਾ ਤੇ ਐਵੇਂ ਕਰਨ। ਇਹਦਾ 3 ਹੱਥ ਆ ਭਰਾ ਦੇ। ਦਾਦ ਵੀ ਕਿਦਾਂ ਦਾ 2 ਹੱਥਾਂ ਨਾਲ ਇੰਜ ਕਰਦਾ, ਤੀਜੇ ਨਾਲ ਥੱਲੋਂ ਇੰਜ ਵੀ ਕਰਦਾ। ਇੰਨਾ ਹੱਥ ਵਾਲਾ ਭਾਈ ਦੂਰ ਤੋਂ ਲੱਗ ਗਿਆ। 2 ਤਲ ਪੇੜੇ ਕਰਨ ਦੇ, ਇੱਕ ਨਾਲ ਤਲ ਰੋਟੀ ਕੱਢਣ ਦੇ। ਉਹ ਯਾਰ ਆ ਬੜਾ ਫਾਇਦਾ ਵੈਸੇ। ਹਾਂਜੀ 3 ਹੱਥ ਹੁੰਦੇ, ਇੱਕ ਬਾਹ ਹੋਰ ਹੁੰਦੀ, ਕਿੰਨਾ ਫਾਇਦਾ। ਪਰ ਉਹ ਬਾਹ ਲੱਗਣੀ ਕਿੱਥੇ ਸੀ? ਨਹੀਂ ਇਹ ਠੀਕ, 2 ਹੀ ਠੀਕ ਨੇ। ਕੁਦਰਤ ਦਾ ਕੰਮ ਠੀਕ। ਹਾਂ ਠੀਕ ਆ ਵੀ 3 ਬਾਹਾਂ ਹੁੰਦੀਆਂ ਤੇ 3 ਹੱਥ ਹੁੰਦੇ ਤੇ ਬੰਦਾ 2 ਹੱਥਾਂ ਨਾਲ ਪੇੜਾ ਕਰ ਰਿਹਾ, ਤੀਜੇ ਨਾਲ ਪੈਸੇ ਫੜ ਰਿਹਾ। ਗੱਲ ਸੁਣ ਤੂੰ, ਮੇਰਾ ਉਸਤਾਦ ਨੇ ਸਿਰਫ ਦੁਆ ਦੇਣੀ ਹੁੰਦੀ ਆ। ਤੂੰ ਮੇਰੇ ਕੋਲ ਅੱਜ ਆਇਆ ਔਰ ਦੁਆਵਾਂ ਤੈਨੂੰ 40 ਸਾਲ ਪਹਿਲੇ ਦੀਆਂ ਮਿਲੀਆਂ। ਲੱਗੀਆਂ। ਵਾਹ ਇਹ ਹੁੰਦੇ ਨੇ ਰੂਹਾਨੀ ਉਸਤਾਦ, ਹਾਂ ਜਿਹੜੇ ਨਹੀਂ ਕੁਛ ਨੂੰ ਪਤਾ। ਹਾਂ ਇਹੀ ਗੱਲ ਆ। ਅੱਛਾ ਇੱਕ ਰੂਹਾਨੀ ਵੇਲਾ ਲੈ ਮੈਂ ਤੈਨੂੰ ਕੁਝ ਦੱਸਿਆ ਵੀ ਨਹੀਂ। ਇਹਦਾ ਭਰਾ ਕੁੱਬਾ ਨਾ, ਉਹਨੂੰ ਕੁੱਤਾ ਪੈਂਦਾ ਨਹੀਂ, ਉਹਨਾਂ ਗੱਲਾਂ ਕਰਨ ਲੱਗ ਪੈਂਦਾ। ਤੂੰ ਇੱਧਰ ਕੀ ਲੈਣਾ ਹੈ? ਦੋਵੇਂ ਸਿਰ ਨਾਲ ਮੈਨੂੰ ਪਤਾ ਉਧਰੋਂ ਲੰਘ ਜਾ ਕਰ, ਫਿਰ ਮੈਂ ਤੈਨੂੰ ਪੈ ਜਾਊਂ, ਫਿਰ ਚੰਗਾ। ਇਹਦੇ ਕੁੱਬੇ ਭਰਾ ਨੂੰ ਕੁੱਤਾ ਇੰਜ ਭੱਜ ਕੇ ਪਿਆ, ਉਹਦੇ ਕੁੱਤਾ ਥੱਲੇ ਫਸ ਗਿਆ। ਉਹ ਐਂ ਸੀ ਐਂ ਫਿੱਟ ਹੋ ਗਿਆ ਤੇ ਉਹਨੂੰ ਕਹਿ ਰਿਹਾ ਉਹ ਭਾਈ ਤੂੰ ਤੇ ਲੱਗ। ਯਾਰ ਮੈਂ ਸੁਣਿਆ ਪਤਾ ਕੀ ਗੱਲ ਆ ਮੈਨੂੰ ਨਾ, ਦੇਖ ਮੈਂ ਉਸਤਾਦ, ਹਾਂਜੀ ਮੈਂ
ਦੇਖ ਕੇ ਹਿਸਾਬ ਲਾ ਲੈਣਾ ਕਿ ਬੰਦਾ ਕਿਸ ਟੌਪਿਕ ਤੇ ਗੱਲ ਕਰੇਗਾ। ਹਾਂ ਮੈਨੂੰ ਲੱਗ ਰਿਹਾ ਤੂੰ ਲੱਕੜ ਦੀ ਲੱਤ ਤੇ ਬਹੁਤ ਅੱਛੀ ਗੱਲਾਂ ਮੈਨੂੰ ਲੱਗਦਾ ਤੂੰ ਨਾ ਲੱਕੜ ਦੀ ਲੱਤ ਤੇ ਬਹੁਤ ਅੱਛੀਆਂ ਗੱਲਾਂ ਕਰੇਂਗਾ ਹੋਣੀਆਂ ਪਹਿਲੇ। ਹਾਂਜੀ ਆ ਗਿਆ ਸਾਜੀ ਯਾਦ ਆ ਗਿਆ ਹਨਾ? ਹਾਂ ਇਹਦੇ ਭਰਾ ਦੀ ਲੱਕੜ ਦੀ ਲੱਤ ਸੀ। ਹਾਂ ਦੁਸ਼ਮਣ ਬਦਲਾ ਲੈਣਾ ਇਹਨਾਂ ਦੀ ਕੁਹਾੜੀ ਵਿੱਚ ਫਸ ਗਈ। ਵੇਖਿਆ ਹਾਂ ਉੱਤੇ ਮਾਰ ਕੇ ਨਾ ਮੁੜ ਕੇ ਉੱਤੇ ਪੈਰ ਰੱਖ ਕੇ ਪੁੱਟ ਰਿਹਾ। ਇਹਨੂੰ ਕਹਿੰਦੇ ਨੇ ਉਸਤਾਦ। ਹਾਂਜੀ ਕਿਉਂ ਕੈਸਾ ਕਢਾਇਆ ਉਹਦੇ ਅੰਦਰੋਂ ਟੈਲੈਂਟ। ਇਹ ਲੱਕੜ ਦੀ ਲੱਤ ਹੈ ਤਾਂ ਭਰਾ ਨੂੰ ਕੁੱਤਾ ਪਿਆ ਉਹਦੇ ਦੰਦ ਟੁੱਟ ਗਏ। ਉਹ ਤਾਂ ਦੰਦ ਟੁੱਟ ਗਏ। ਇਹਦੇ ਭਰਾ ਦੀ ਲੱਕੜ ਦੀ ਲੱਤ ਸੀ, ਉਹ ਲੱਕੜ ਦੇ ਵਿੱਚ ਗੱਡ ਚ ਨਹੀਂ ਹੁੰਦੀ। ਮੈਂ ਕਿਹਾ ਆ ਕੇ ਕਹਿੰਦਾ ਵਾਲ ਪੱਟ ਹੋਇਆ। ਇਹਦੇ ਭਰਾ ਦੀ ਲੱਕੜ ਦੀ ਲੱਤ ਉਹ ਨਹਿਰ ਚ ਨਹੀਂ ਨਹਾਉਂਦਾ। ਕਿਉਂ ਉਹਨੂੰ ਪੱਤੇ ਨਿਕਲ ਆਉਂਦੇ, ਲੱਕੜ ਨੂੰ ਪਾਣੀ ਲੱਗੇ। ਉਹ ਇੱਕ ਲੱਤ ਮਾਲਿਸ਼ ਕਰਾਉਂਦਾ, ਦੂਜੀ ਪਾਲਿਸ਼ ਕਰਾਉਂਦਾ ਫਰਨੀਚਰ ਵਾਲੇ। ਲਓ ਜੀ ਮੈਂ ਤੁਹਾਨੂੰ ਟੌਪਿਕ ਦੇਣਾ ਸਾਰੇ ਚੈੱਕ ਕਰਨਾ ਮੈਂ ਸੀ। ਲਓ ਜੀ ਮੈਂ ਹੁਣ ਪਾਸ ਹੋ ਗਿਆ। ਮੈਂ ਕਹਿੰਦਾ ਤੂੰ ਥੋੜੀ ਜਿਹੀ ਮਿਹਨਤ ਹੋਰ ਕਰ ਲੈ ਜਿੱਥੇ ਤੂੰ 40 ਸਾਲ ਕੀਤੀ ਹੈ ਨਾ। ਬਸ ਹੁਣ ਐਂਡ ਰਹਿ ਗਏ। ਠੀਕ ਹੈ ਉਸਤਾਦ ਜੀ। ਐਂਡ ਮੈਂ ਮਿਹਨਤ ਵੱਲੋਂ ਨਹੀਂ ਦੌੜਦਾ, ਮਿਹਨਤ ਜਿੰਨੀ ਮਰਜ਼ੀ ਕਰਾਓ, ਕੰਮ ਮੈਨੂੰ ਨਹੀਂ ਕਰੋ। ਉਹ ਮੈਂ ਵੇਖਿਆ ਹਾਂਜੀ ਉਹ ਤਾਂ ਮੈਂ ਬੜੇ ਸਾਲ ਹੋ ਗਏ ਵੇਖਿਆ। ਹਾਂਜੀ ਹਾਂ ਇਹਦੇ ਜਿਹੜੇ ਲੱਕੜ ਦੀ ਲੱਤ ਵਾਲਾ ਭਰਾ ਨਹੀਂ, ਉਹਦੇ ਮਗਰ ਬੰਦਾ ਇੱਕ ਕੁਹਾੜੀ ਲੈ ਕੇ ਜਾਂਦਾ, ਕਹਿੰਦਾ ਮਸਵਾਕ ਜੋਗੀ ਲਾ ਦੇ। ਇੱਕ ਟਾਈਮ ਆਉਣਾ ਹੀ ਜਾ ਪੇਸ਼ੈਂਟ ਕੋਈਆਂ ਸੁਣ ਲਾ ਹਾਏ। ਹਾਏ ਅੱਛਾ ਜੀ। ਇੱਕ ਟਾਈਮ ਆਉਣਾ ਹੀ ਤੂੰ ਟੀਵੀ ਚੈਨਲਾਂ ਤੇ ਮੇਨ ਬਣ ਕੇ ਬੈਠਾ ਹੁੰਨਾ ਸੀ ਮੈਂ ਵੇਖਿਆ। ਯਕੀਨ ਕਰ ਲੈ ਲਿਖ ਲਾ। ਹਾਂਜੀ ਮੈਂ ਤੇ ਮੇਰੀ ਗੱਲ ਗਲਤ ਹੋ ਜੂ ਜਾ ਲਿਖ ਲਾ। ਇੱਕ ਟਾਈਮ ਆਏਗਾ ਇਹਦੇ ਪਾਸਪੋਰਟ ਤੇ ਸਿਰਫ ਯੂਕੇ ਦੇ ਦਿਲ ਕਰੇ 50 ਵੀਜ਼ੇ ਲੱਗੇ ਹੋਣ, ਮੈਂ ਅੱਖੀ ਵੇਖੇ ਆ। ਵਾਹ ਜੀ ਵਾਹ, ਯਕੀਨ ਕਰ। ਕੀ ਪੁਰਾਣੀਆਂ ਦੁਆਵਾਂ ਓਏ ਦੇ ਰਹੇ ਹੋ। ਮੇਰੀ ਪੇਸ਼ੈਂਟ ਕੋਈ ਮੈਂ ਜੋ ਕਹਿ ਦਵਾਂ ਉਹ ਹੋਇਆ ਨਾ ਹੋਵੇ ਪਹਿਲੇ। ਹੋਇਆ ਹੁੰਦਾ। ਜੋ ਕਿ ਲੈਣਾ ਹੈ ਫਿਲਮਾਂ 'ਚ ਓਏ ਹੋਏ ਤੇ ਉਸਤਾਦ ਜੀ ਚੁਗਤਾ ਮੇਰੀਆਂ ਸਹੀ ਆ। ਮੈਂ ਕਹਿੰਦਾ ਓਕੇ ਆ ਛੱਡ ਦੇ। ਯਾਰ ਫੈਸਲ ਅੱਲਾਹ ਮੈਂ ਤੇਰਾ ਭਲਾ ਤੈਨੂੰ- ਕਰੇ। ਤੂੰ ਮੈਨੂੰ ਨਾ ਓਏ ਹੋਏ ਬੂਟਿਆ ਮੈਂ ਤੈਨੂੰ ਨਾ ਅੱਜ ਮੈਂ ਵੇਖ ਰਿਹਾ ਇੱਕ ਦੌਰ ਆਏਗਾ ਇਹ ਵੀ ਵੇਖ ਲੈਣ ਭਾਵੇਂ ਪਿੱਛੇ ਕਰਕੇ। ਮੈਂ ਨਾ ਤੈਨੂੰ ਮੈਂ ਦੇਖ ਰਿਹਾ ਤੁਹਾਨੂੰ ਨਹੀਂ ਇਸ ਟਾਈਮ ਨਜ਼ਰ ਆਉਣਾ। ਮੈਂ ਦੇਖ ਰਿਹਾ ਕਿ ਇੱਕ ਵੱਡੇ ਚੈਨਲ ਤੇ ਵੱਡੀ ਪੇਮੈਂਟ ਲੈ ਕੇ ਮੇਨ ਕੁਰਸੀ ਤੇ ਤੂੰ ਬੈਠਾ। ਮੈਂ ਤੈਨੂੰ ਵੇਖ ਰਿਹਾ ਪਰਸੋਂ ਵੇਖਿਆ। ਓਏ ਅੱਛਾ ਜੀ। ਅਸੀਂ ਵੀ ਬੜੇ ਪਹੁੰਚੇ ਆ। ਹਾਂਜੀ ਹਾਂ ਪੰਜ ਪਹੁੰਚੇ ਉੱਚੇ ਕਰਕੇ ਫਿਰਦਾ ਮੈਂ। ਆ ਮੁਰਗੀ ਦੇ ਪੰਜੇ ਪਾ ਕੇ ਹਾਂ ਮੁਰਜੀ ਅੱਛਾ ਮੁਰਗੇ ਤੇ ਆ ਮੁਰਗੀ ਦੇ ਪੰਜੇ ਪਕਾ ਕੇ ਤੇ ਚੌਲਾਂ ਦੇ ਪਾ ਕੇ ਖਾਣ ਲੱਗਾ। ਉਹ ਪੰਜੇ ਹੀ ਚੌਲ ਫੋਲਣ ਲੱਗ ਪਏ। ਇਹਨੇ ਇੰਜ ਕਰਕੇ ਪੰਜੇ ਪਕਾਏ ਨੇ, ਇੰਜ ਕਰਕੇ ਢੱਕਣ ਚੁੱਕਿਆ ਤੇ ਅੰਦਰੋਂ ਸਾਲਣ ਕਿੱਧਰ। ਨਹੀਂ ਇਹਨਾਂ ਨੇ ਚੌਲਾਂ ਦੇ ਪੰਜੇ ਪਾਏ ਨੇ। ਪੰਜੇ ਇੰਜ ਕਰਕੇ ਪਏ ਨੇ 4-5 ਤੇ ਸੋਚ ਰਿਹਾ ਕਹਿੰਦਾ ਯਾਰ ਪਤਾ ਨਹੀਂ ਕਿੱਥੇ ਹੋਣੇ ਤੇ ਥੱਲੇ ਕੋ ਪੰਜਾ ਇੰਜ ਹੋ ਗਿਆ ਕਿ ਤੋਬਾ ਆ ਕੇ ਨਾ ਦੇਖ। ਇਹਨੇ ਪੰਜੇ ਪਹਿਲੋਂ ਪਾਤੇ ਤੇ ਚੌਲ ਪਾਉਣ ਲੱਗਾ ਉਹਨੇ ਇੰਜ ਕਰ ਲਿਆ। ਭਾਈ ਨੇ ਪੰਜੇ ਪਕਾਏ, ਇੰਨੀ ਹਾਂਡੀ 'ਚ ਡੋਈ ਫੇਰੀ, ਇੰਨੀ ਡੋਈ ਫੇਰੀ ਅੰਦਰੋਂ ਪੰਜੇ ਨੇ ਫੜ ਲਈ। ਇੱਕ ਦੀਆਂ ਤੇ ਉਂਗਲਾਂ ਹੀ ਟੁੱਟ ਗਈਆਂ। ਪੰਜਾ ਮੂੰਹ ਚ ਪਾਇਆ ਨਗਾਉਣ ਲੱਗਾ ਡਰ ਕੇ ਉਹਨੇ ਅੰਦਰੋਂ ਤੋਂ ਫੁੱਲ ਪਾ ਲਿਆ। ਮੈਂ ਨਹੀਂ ਜਾਣਾ। ਅੱਛਾ ਲਓ ਜੀ ਸਟਾਰਟ ਤੇ ਮੈਂ ਨਹੀਂ ਸੀ ਕਿਹਾ ਹੁਣ ਕਹਿਣਾ ਮੈਂ ਕੈਸਾ ਪ੍ਰੋਗਰਾਮ ਆ ਮੇਰਾ। ਆ ਦੇਖੋ ਜਦੋਂ 3 ਮਿੰਟ ਰਹਿ ਗਏ ਨਾ ਉਦੋਂ ਮੈਂ ਸ਼ੁਰੂ ਕਰਨਾ। ਅਸਲਾਮ ਵਾਲੇਕੁਮ ਨਾਜ਼ਰੀਨ। ਕੀ ਕਰਨਾ ਤੁਹਾਨੂੰ ਪਤਾ ਮੈਨੂੰ ਨਵੇਂ ਕੰਮ ਕਰਨਾ ਵੀ ਸ਼ੁਰੂ ਤੋਂ ਪ੍ਰੋਗਰਾਮ ਇੰਜ ਸ਼ੁਰੂ ਕੀਤਾ ਜਿਵੇਂ ਐਂਡ ਹੋ ਰਿਹਾ ਵਾ ਤੇ ਪੁੱਠਾ ਆ ਕੇ ਐਂਡ ਤੇ ਆ ਕੇ ਮਕਾਉਣ ਲੱਗਾ ਕਹਿੰਦਾ ਅਸਲਾਮ ਵਾਲੇਕੁਮ ਨਾਜ਼ਰੀਨ। ਸਾਡੇ ਨਾਲ ਸਖਾਵਤ ਨਾਲ ਸਾਡਾ ਵੀਰ ਵਾਹ 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 3 ਮਹੀਨੇ ਹੋ ਗਏ ਸੀ। ਆ ਸੈੱਟ ਮੈਂ ਬਣਵਾਇਆ 3 ਮਹੀਨੇ ਹੋ ਗਏ ਨੇ। ਇਹਦੇ ਤੇ 2 3 4 ਪ੍ਰੋਗਰਾਮ ਵੀ ਅਸੀਂ ਕੀਤੇ ਨੇ। ਮੈਨੂੰ ਮਜ਼ਾ ਨਹੀਂ ਆਇਆ। ਮੈਨੂੰ ਐ ਲੱਗਾ ਨਹੀਂ ਯਾਰ ਸੈੱਟ ਦੇ ਹਿਸਾਬ ਨਾਲ ਇੱਕ ਤੇ ਇੱਥੇ ਕੋਈ ਜੁਗਤ ਇੱਥੇ ਨਾਲ ਕੋਈ ਸੈਲੈਬ੍ਰਿਟੀ ਹੋਣੀ ਚਾਹੀਦੀ ਹੈ। ਮੈਂ 2-3 ਬੰਦਿਆਂ ਨਾਲ ਗੱਲ ਕੀਤੀ, ਉਹਨਾਂ ਨੇ ਟਾਈਮ ਨਹੀਂ ਉਹਨਾਂ ਨੂੰ ਮਿਲਿਆ। ਹਾਫੀ ਸਾਹਿਬ ਨੂੰ ਮੈਂ ਕਿਹਾ ਤਜੀਬ ਹਾਫੀ ਨੂੰ ਮੈਂ ਕਿਹਾ ਯਾਰ ਹਾਫੀ ਨਾਲ ਬੈਠੇ ਬੜਾ ਮਜ਼ਾ ਆਏਗਾ। ਉਹ ਮਸਰੂਫ ਨੇ ਮਤਲਬ ਇਹ ਜ਼ਾਹਰੀ ਗੱਲ ਹੈ ਇੱਕ ਡਿਊਟੀ ਆ। ਉਹਨਾਂ ਨੇ ਕਦੀ ਦੂਜੇ ਸ਼ਹਿਰ ਕਦੀ ਕਿਤੇ ਲੇਕਿਨ ਆਉਣਗੇ ਇਨਸ਼ਾਅੱਲਾ ਜਦੋਂ ਟਾਈਮ ਮਿਲੇ। ਫਿਰ ਮੈਂ ਹੋਰ ਬੰਦਿਆਂ ਨਾਲ ਰਾਣਾ ਜਾਟ ਸਾਹਿਬ ਨੂੰ ਮੈਂ ਕਿਹਾ ਰਾਣਾ ਆ ਜਾ ਯਾਰ ਇੱਥੇ ਉਹ ਪੁਰਾਣਾ ਵਾਲਾ ਹਿਸਾਬ ਕਰਦੇ ਆ। ਫਿਰ ਉਹਨੇ ਆਪਣਾ ਸ਼ਡਿਊਲ ਦੱਸਿਆ ਉਹ ਵੀ ਬਿਲਕੁਲ ਸਹੀ ਸੀ। ਉਹਨੇ ਕਿਹਾ ਯਾਰ ਸਵੇਰ ਤੋਂ ਰਾਤ ਤੱਕ ਇਹ ਉਹ ਇੱਕ ਡਿਊਟੀ ਹੈ
ਟਾਈਮ ਹੋਰ ਵੀ ਉਹਦਾ ਰੰਗ ਦਾ ਵੀ ਕੰਮ ਆ ਨਾ, ਰਾਣਾ ਠੇਕੇਦਾਰ ਵੀ ਆਹੋ ਰੰਗਾਣਾ ਰੰਗ, ਹਾਂ। ਤੇ ਫਿਰ ਹੁਣ ਦੇਖੋ ਕੈਸੀ ਗੱਲ ਆ ਵੀ ਨਾ ਮੈਂ ਭਾਈ ਸਖਾਵਤ ਨੂੰ ਮੇਰੇ ਜ਼ਿਹਨ 'ਚ ਹੀ ਨਹੀਂ, ਕਿਉਂਕਿ ਮੈਂ ਕਿਹਾ ਯਾਰ ਨਹੀਂ ਉਹਨੇ ਇੱਥੇ ਕਿੱਥੇ ਆ ਕੇ ਬਹਿਣਾ, ਇੱਕ ਵੱਡਾ ਆਦਮੀ ਕਿ ਯਾਰ ਕੋਈ ਰੱਬ ਦੇ ਵੀ ਕੰਮ ਹੁੰਦੇ ਨੇ। ਤੇ ਉਹਨੂੰ ਪਤਾ ਮੈਂ ਪਰੇਸ਼ਾਨ ਆ, ਮੈਂ ਸੋਚ ਰਿਹਾ, ਮੇਰੇ ਦਿਮਾਗ 'ਚ ਕੁਝ ਚੱਲ ਰਿਹਾ। 3 ਮਹੀਨੇ ਹੋ ਗਏ ਨੇ, 2.5-3 ਮਹੀਨੇ ਸੈੱਟ ਦੀਆਂ ਚੀਜ਼ਾਂ ਲੱਥਣ ਲੱਗ ਪਈਆਂ ਲੱਗੀਆਂ ਯਕੀਨ ਕਰੋ। ਐਨਜੀ ਅਸੀਂ ਬਾਹਰ ਸ਼ੋਅ ਕਰ ਰਹੇ, ਤੁਸੀਂ ਇਸ ਗੱਲ ਦੇ ਗਵਾਹ, ਕਿੰਨੇ ਮਹੀਨੇ ਹੋ ਗਏ ਅਸੀਂ ਬਾਹਰ ਸ਼ੋਅ ਕਰ ਰਹੇ, ਐ ਲੱਗਾ ਐਨਜੀ ਬੱਤੀ ਬੰਦਾ 2-3 ਦਿਨ ਬਾਅਦ ਮੈਂ ਬੱਤੀ ਬਾਲ ਕੇ ਦੇਖਦਾ ਸੀ। ਹੁਣ ਕੱਲ ਫੈਸਲਨਾਮੇ ਸਾਹਿਬ ਆਏ ਨੇ, ਉਸਤਾਦ ਜੀ ਭਾਈ ਸਖਾਵਤ ਕਹਿੰਦਾ ਯਾਰ ਮੈਂ ਆਉਣਾ, ਮੈਂ ਸ਼ੋਅ ਕਰਨਾ ਟੀ ਟਾਈਮ 'ਚ, ਮੈਂ ਵਿਆਹ ਕਰਨਾ। ਤੇ ਠੱਕ ਮੇਰੇ ਦਿਨ 'ਚ ਸੈੱਟ ਹੈ। ਮੈਂ ਕਿਹਾ ਮੌਲਾ, ਮੈਂ ਹੁਣ ਫੋਨ ਕੀਤਾ ਭਾਈ ਸਖਾਵਤ ਨੂੰ, ਮੈਂ ਕਿਹਾ ਜੇ ਆਉਣਾ ਨਾ ਤਾਂ ਫਿਰ ਇਹ ਨਹੀਂ ਵੀ ਇੱਕ ਸ਼ੋਅ ਕਰਨਾ ਭਾਈ, ਹਫਤੇ ਦੇ 2 ਕਰਿਆ ਕਰਨੇ ਮੇਰੇ ਨਾਲ। ਕਹਿੰਦਾ ਓਕੇ ਠੀਕ ਆ, ਕੋਈ ਨਾ ਇਹਨੇ ਮੈਨੂੰ ਪੈਸਿਆਂ ਦਾ ਪੁੱਛਿਆ ਵਿਚਾਰੇ ਨੇ, ਨਾ ਕੋਈ ਗੱਲ ਨਾ ਬਾਤ, ਨਾ ਇਹਨੇ ਕੋ ਦੱਸਿਆ, ਨਾ ਇਹਨੇ ਪੈਸਿਆਂ ਦਾ ਪੁੱਛਿਆ। ਹਾਲਾਂਕਿ ਮੇਰੀ ਤਾਂ ਕੋਸ਼ਿਸ਼ ਸੀ ਕਿ ਰਹਿਣ ਦੇਵੇ, ਲੇਕਿਨ ਉਹਨੇ ਕੋ ਨਹੀਂ। ਨਾਦਰੀ ਨੇ ਸੱਚੀ ਮੁੱਚੀ ਦੀ ਗੱਲ ਹੈ ਕਿ ਮੈਂ ਆਪ ਖਾਹਿਸ਼ਮੰਦ ਸੀ ਸ਼ੋਅ 'ਚ ਬਹਿਣ ਲਈ, ਕਿਉਂਕਿ ਫੈਸਲਾਬਾਦ ਮੇਰਾ ਇੱਕ ਆਬਾਈ ਸ਼ਹਿਰ ਹੈ, ਮੇਰਾ ਮਤਲਬ ਜਨਮ ਇੱਥੇ ਹੋਇਆ। ਤੇ ਇਹਨਾਂ ਗਲੀਆਂ ਦੇ ਵਿੱਚ ਮੈਂ ਫਿਰਨਾ ਟੁਰਨਾ, ਮੇਰੀ ਜਿਹੜੀ ਸ਼ੁਰੂ ਤੋਂ ਉਹ ਚੀਜ਼ਾਂ ਸੀ ਨਾ, ਉਹ ਇੱਥੇ ਮੈਨੂੰ ਨਜ਼ਰ ਆਉਂਦੀਆਂ ਆਪਣੇ ਜੀਆਂ 'ਚ। ਠੀਕ ਹੈ, ਉਹ ਅੱਜ ਮੈਂ ਬਹਿ ਕੇ ਤੁਹਾਨੂੰ ਨਹੀਂ ਪਤਾ ਮੈਂ ਅੰਦਰੋਂ ਕਿੰਨਾ ਹੈਪੀ ਹੋਇਆ। ਦੱਸੋ ਮੈਨੂੰ ਉਹ ਲੱਗਾ ਕਿ ਮੈਂ ਆਪਣਾ ਉਹ ਬਚਪਨ ਸੀ ਨਾ, ਜਿਹੜਾ ਗਲੀ ਮਹੱਲੇ 'ਚ ਬੈਠਾ, ਉਹ ਗਲੀ ਮਹੱਲਿਆਂ 'ਚ ਫਿਰ ਰਿਹਾ ਤੇ ਉਹੀ ਟੌਪਿਕ ਚੱਲ ਰਹੇ ਨੇ, ਉਹਦੀ ਦੀਆਂ ਗੱਲਾਂ। ਅੱਛਾ ਮੈਨੂੰ ਮੈਂ ਤਰਸਿਆ ਸੀ। ਅੱਛਾ ਤੁਹਾਨੂੰ ਪਤਾ, ਠੀਕ ਹੈ, ਤੁਹਾਨੂੰ ਪਤਾ ਕਿ 60 ਮਿੰਟ ਗੁਜ਼ਰ ਗਏ ਨੇ, ਤੁਸੀਂ 38 ਮਿੰਟ ਦਾ ਸ਼ੋਅ ਕਰਦੇ ਸੀ, ਯਾਦ ਕਰੋ ਚੈਨਲਾਂ ਤੇ, ਕਦੋਂ ਜਾਂਦੇ ਸੀ ਤੇ ਕਦੋਂ ਪੂਰਾ ਹੁੰਦਾ ਸੀ? ਉਹ ਤੇ 6-6 ਘੰਟੇ ਤੇ 8-8 ਘੰਟੇ ਸਵੇਰੇ ਜਾਂਦੇ ਸੀ ਤੇ ਰਾਤ ਪੈ ਜਾਂਦੀ ਸੀਗੀ ਭਾਵੇਂ ਉਹ ਗੱਜੂ। ਤੇ ਸ਼ੋਅ ਕਿੰਨਾ ਨਿਕਲਦਾ ਸੀ? 37 ਮਿੰਟ। ਹਾਂ 38 ਮਿੰਟ 40 ਮਿੰਟ ਲਾ ਲਓ। ਤੇ ਇਹ ਜਾਨੀ ਭਾਈ ਦੇ ਨਾਲ ਮੇਰੀ ਆਪਣੀ ਵੀ ਖਾਹਿਸ਼ ਸੀ। ਫਿਰ ਮੈਂ ਕਿਹਾ ਚਲੋ ਯਾਰ ਅੱਜ ਮੌਕਾ ਬਣਿਆ ਤੇ ਜਾ ਕੇ ਤਬੀਅਤ ਨੂੰ ਫਰੈਸ਼ ਕਰਾਂ। ਤੇ ਮੈਨੂੰ ਕਸਮ ਹੈ ਖੁਦਾ ਦੀ, ਮੇਰਾ ਜ਼ਿਹਨ ਵੀ ਫਰੈਸ਼ ਹੋਇਆ, ਤਬੀਅਤ ਵੀ ਫਰੈਸ਼ ਹੋਈ। ਮੈਂ ਜ਼ਿਆਦਾਤਰ ਇਹ ਵੀ ਕਿ ਮੈਂ ਆਪਣਾ ਇਲਾਕਾ ਜਿਵੇਂ ਮਹੱਲਾ ਉਹ ਥੜੀਆਂ ਤੇ ਪੈ ਗਏ ਜਿਵੇਂ ਸਾਡੇ ਜਾਨੀ ਦੇ ਸ਼ੋਅ ਦੇ ਵਿੱਚ ਇਹ ਹੁੰਦਾ। ਤੇ ਜਿੰਨੇ ਵੀ ਮਾਸ਼ਾਅੱਲਾ ਸਾਰੇ ਫੈਸਲ ਮਿੱਠਾਪੁਰੀਆ, ਦਾਨਿਸ਼, ਜਾਨੀ ਭਾਈ, ਹੋਰ ਵੀ 2 ਜੀ ਜਿਨ੍ਹਾਂ ਨੂੰ ਜਗ੍ਹਾ ਨਹੀਂ ਮਿਲੀ, ਉਹ ਵਿਚਾਰੇ ਉਹਨੂੰ ਵੀ ਨਾਲ ਬਣਾਵੇ, ਉਹ ਵੀ ਬੜੇ ਨੈਸ਼ ਪਾਰਟੀਆਂ। ਤੇ ਮੈਨੂੰ ਉਹਨਾਂ ਦੀ ਵਿਸ਼ੇ ਖੁਆਇਸ਼ ਹੈ ਕਿ ਤੁਹਾਡੇ ਨਾਲ ਬਹਿ ਕੇ ਸ਼ੋਅ ਕਰਨ, ਉਹਨਾਂ ਦੀ ਵੀ ਖੁਆਇਸ਼ ਪੂਰੀ ਕਰਨੀ। ਅੱਛਾ ਮੈਂ ਤੁਹਾਨੂੰ ਦੱਸਾਂ, ਮੈਂ ਨਾ ਕਾਵਤ ਜਿਹੜਾ ਨਾ ਮੇਰਾ ਵੀਰ, ਇਹ ਨਾ ਜਿੱਦਾਂ ਤੁਸੀਂ ਸਾਡਾ ਫਾਰਮੈਟ ਦੇਖਦੇ ਨੇ ਨਾ, ਅਸੀਂ ਬਹਿ ਕੇ ਜਿੱਦਾਂ ਅਸੀਂ ਕਰਦੇ ਆਂ ਵੀ ਜਿੱਥੇ ਵੀ ਗੱਲ ਵੀ ਮੈਂ ਕਹਤਾ ਯਾਰ ਇਹਨੇ ਸਿਰੀਆਂ ਲਾ ਲੀਆਂ ਫੱਟੇ ਤੇ ਇਹਦੀਆਂ ਵਿਕਣ ਨਹੀਂ ਦੀਆਂ ਤੇ ਕੀ ਐਟਮਾਂ ਕਰ ਰਿਹਾ ਉੱਥੇ, ਕਦੀ ਉਹਨੂੰ ਸੁਰਮਾ ਪਾ ਰਿਹਾ, ਵੀ ਸੁਰਖੀ ਵੀ ਲਾਤੀ ਵੀ ਵਿਕ ਜੇ, ਸਿਰੀ ਨੂੰ ਬਰਸ਼ ਕਰਕੇ ਰੱਖ ਰਿਹਾ। ਆਹੋ ਸਮਝ ਆ ਰਹੀ। ਤੇ ਯਾਨੀ ਇਹ ਇਦਾਂ ਦਾ, ਮੈਂ ਅਕਸਰ ਸਾਰੇ ਗਵਾਹ ਨੇ ਇਸ ਗੱਲ ਦੇ, ਇਹ ਨਹੀਂ ਕਿ ਵੀ ਮੇਰੇ ਕੋ ਆਇਆ ਤੇ ਮੈਂ ਤਾਰੀਫ ਕਰ ਰਿਹਾ। ਇੱਕ ਤਾਰੀਫ ਹੁੰਦੀ ਬੰਦੇ ਯਾਰ ਬੜਾ ਅੱਛਾ ਆਰਟਿਸਟ ਆ, ਲੇਕਿਨ ਜਿੱਥੇ ਇਦਾਂ ਦੀ ਗੱਲ ਹੁੰਦੀ ਨਾ ਕਿ ਜਿੱਥੇ ਮੈਂ ਕਹਿੰਦਾ ਕਿ ਯਾਰ ਬਗੈਰ ਕਿਸੇ ਗੱਲ ਤੋਂ ਤੁਸੀਂ ਗੱਲ ਤੋੜੋ, ਤੇ ਜਿਹੜਾ ਬੰਦਾ ਕਿਹੜਾ ਐਸਾ ਆਰਟ ਆ ਜਿਹੜਾ ਉਹਨੂੰ ਪਿਕ ਕਰਕੇ ਅੱਗੋਂ ਤੁਹਾਨੂੰ ਪਤਾ ਨਾ ਲੱਗਣ ਦੇਵੇ ਵੀ ਇਹ ਪਹਿਲੇ ਡਿਸਕਸ ਨਹੀਂ ਹੋਈ, ਉਹ ਸਖਾਵਤ ਨਾਂ ਦਾ, ਉਹਨਾਂ ਚੋਂ ਇੱਕ ਸਖਾਵਤ ਨਾਂ ਦਾ। ਹੋਰ ਵੀ ਬੜੇ ਆਰਟਿਸਟ ਨੇ, ਲੇਕਿਨ ਜਿਹੜੇ ਚਾਹੁੰਦੇ ਨੇ ਨਾ ਕਿ 2-3 ਇਦਾਂ ਦੇ ਆਰਟਿਸਟ, ਮਾਨੁੱਲਾ ਸਾਹਿਬ ਹੋ ਗਏ, ਉਹਨਾਂ ਨੂੰ ਵੀ ਸ਼ੁਰੂ ਕਰੋ ਤੇ ਉਹਨਾਂ ਨੇ ਨਹੀਂ ਪੜਨਾ ਵੀ ਇਹ ਤੂੰ ਕਿਉਂ ਸ਼ੁਰੂ ਕੀਤੀ ਗੱਲ। ਮਾਨ ਸਾਹਿਬ ਉਸਤਾਦ ਜੀ ਸਾਡੇ, ਤੇ ਸਖਾਵਤ ਦੇ ਸਾਹਮਣੇ ਕੋਈ ਗੱਲ ਸ਼ੁਰੂ, ਰੇਲਵੇ ਦੀ ਗੱਲ, ਮੈਂ ਕਹਾਂ ਯਾਰ ਟ੍ਰੇਨ ਲੇਟ ਹੋ ਗਈ ਹੈ ਯਾਰ, ਸਖਾਵਤ ਟ੍ਰੇਨ ਲੇਟ ਹੋ ਗਈ, ਮੈਂ ਉੱਥੇ ਘੰਟਾ ਬੈਠਾ ਰਿਹਾ, ਕਿਹੜੇ ਲੋਕ ਆਏ ਚੀਜ਼ਾਂ ਵਿੱਚ। ਫੈਸਲ ਉਹਨੇ ਪਿਛਲੇ ਦਿਨਾਂ 'ਚ ਮਜ਼ਾਕ ਰਾਜ, ਮੈਂ ਕਿਹਾ ਡਾਕੂ ਸੀ ਤੇ ਟ੍ਰੇਨ ਲੁੱਟਣ ਗਿਆ, ਤੇ ਮੈਂ ਕਿਹਾ ਟ੍ਰੇਨ ਇੰਨੀ ਲੇਟ ਸੀ, ਇਹਨੇ ਘੋੜਾ ਵੇਚ ਕੇ ਸਾਥੀਆਂ ਨੂੰ ਰੋਟੀ ਖਵਾਈ। ਅੱਛਾ ਜਿਹੜੇ ਘੋੜੇ ਤੇ ਟ੍ਰੇਨ ਵੇਚਣ ਜਾਂਦੇ, ਉਹ ਟ੍ਰੇਨ ਲੁੱਟਣ ਜਾ ਰਹੇ ਤੇ ਕੋਈ ਟ੍ਰੇਨ ਲੇਟ ਸੀ। ਉਸਤਾਦ ਜੀ ਸੱਚੀ ਮੁੱਚੀ ਸਖਾਵਤ ਸਾਹਿਬ ਮੇਰੇ ਸਾਹਮਣੇ ਬੈਠੇ। ਉਸਤਾਦ ਜੀ ਜਦੋਂ ਮੈਂ ਸਟਾਰਟ ਤੇ ਗਿਆ ਵਾ ਨਾ, ਕਿ ਪਤਾ ਹੁੰਦਾ ਨਾ ਫਨਕਾਰ ਨੂੰ, ਇੰਨੀ ਫੇਵਰ ਕੀਤੀ ਕਿ ਇੱਕ ਨਾ ਮੁੱਠ ਪੂਰੀ ਭਰ ਕੇ ਨਾ ਰੁਪਈਆਂ ਦੀ, ਤੇ ਮੈਨੂੰ ਐਨੀ ਕਰਕੇ ਫੜਾਣ ਦਿੰਦੇ ਆ, ਫੈਸਲ ਫੜ ਪੁੱਤਰ ਤੂੰ ਆਇਆ ਲੋ। ਨਹੀਂ ਬਸ ਠੀਕ ਹੈ। ਪਤਾ ਕੀ ਅੱਗੋਂ ਮੈਂ ਕਿਹਾ ਉਸਤਾਦ ਜੀ ਇਹ ਫੜੋ, ਮੈਂ ਫਿਰ ਆਪਣੇ ਅਕਾਊਂਟ ਵਿਖਾਇਆ, ਉਹਦੇ ਚ 22 ਲੱਖ ਰੁਪਈਆ। ਕੈਸਾ ਬਗੈਰਤ ਆਦਮੀ ਹੈ, ਇਹਨੂੰ ਨਾ ਨਹੀਂ ਕਰੀਦਾ। ਹਾਂ ਬਰਕਤ ਹੁੰਦੀ। ਤੇ ਉਹ ਕੈਸਾ ਬਗੈਰਤ ਆ ਵੀ ਉਹਨੇ ਪਿਆਰ ਨਾਲ ਮੁਹੱਬਤ ਨਾਲ ਫੜਾ ਲਿਆ, ਤੇ ਉਹਨੂੰ ਕਹਾ ਫੜ ਤੇ ਆਪਣਾ ਅਕਾਊਂਟ ਕੱਢ ਕੇ 22 ਲੱਖ ਦਾ। ਕੈਸੀ ਗੱਲ ਇੱਕ ਮਿੰਟ ਅਕਾਊਂਟ ਨਹੀਂ ਦਿਖਾਇਆ ਉਸਤਾਦ ਜੀ, ਕਿਹਾ ਕਿ ਮੇਰੇ ਕੋਲ ਹੈ ਨੇ, ਮੈਂ ਕਿਹਾ ਉਸਤਾਦ ਜੀ ਮੇਰੇ ਕੋਲ ਬਾਈ ਨਹੀਂ ਸੀ। ਨਹੀਂ 22 ਗੁੱਡ ਬਾਈ ਸੀ। ਨਹੀਂ ਮੈਂ ਨਹੀਂ ਦਿਖਾਇਆ, ਲੇਕਿਨ ਉਸਤਾਦ ਜੀ ਕਸਮ ਵਾਲੀ ਗੱਲ ਹੈ, ਉੱਥੇ ਅਸੀਂ ਬਾਰੀ ਸਟੂਡੀਓ ਵੀ ਇਹਨਾਂ ਕੋਲ ਸਟੂਡੀਓ। ਅੱਛਾ ਫਿਰ ਤੂੰ ਲੈ ਕਿ ਨਹੀਂ? ਉਸਤਾਦ ਜੀ ਇਹਨਾਂ ਨੇ ਮੈਨੂੰ ਬੜਾ, ਮੈਂ ਕਿਹਾ ਉਸਤਾਦ ਜੀ ਮੈਨੂੰ ਚਾਹੀਦੇ ਹੋਣਗੇ ਨਾ, ਇਦਾਂ ਦੇ ਲੈ ਲਈ ਤੇ ਤੂੰ ਵੱਡਾ ਇਦਾਂ ਬੰਦਾ ਦਵੇ ਨਾ, ਤੇ ਉਹ ਅਰਬਾਪਤੀ ਵੀ ਹੈ ਨਾ ਭਾਵੇਂ, ਨਹੀਂ ਉਹ ਇਹ ਹੋਰ ਚੀਜ਼ ਹੁੰਦੀ ਹੈ, ਪੈਸੇ ਨਹੀਂ ਹੁੰਦੇ। ਉਹਦੇ ਪਤਾ ਨਹੀਂ ਕੀ ਦਿਲ ਚ ਆਇਆ, ਨਹੀਂ ਬਾਰੀ ਸਟੂਡੀਓ ਚ ਹੋ ਕੇ ਕਰ ਲਿਆ ਸੀ।
ਨਹੀਂ ਨਹੀਂ ਕਹਿੰਦਾ ਨੇ ਨਹੀਂ ਬਾਰੀ ਸਟੂਡੀਓ ਜੋ ਕੇ ਕਰ ਲੈ ਉਹ ਉਸ ਦਿਨ ਤੇ ਨਹੀਂ ਨਾ ਲਏ, ਉਸ ਤੋਂ ਅਗਲੇ ਉਸ ਤੋਂ ਅਗਲੇ ਲੈ ਕੈਸੇ ਦਿਲ ਇਹਨੇ ਕਿ ਨਹੀਂ ਉਸਤਾਦ ਜੀ ਮੇਰੇ ਕੋਲ ਹੈ ਨੇ ਦਿਲ ਕਰੇ ਪਹਿਲੇ ਦਿਨ ਸ਼ੋਅ ਹੀ ਕਰ ਰਹੀ ਇਹੋ ਜਿਹੇ ਬੰਦੇ ਜਜ਼ਬਾਤੀ ਹੋ ਗਏ ਨਹੀਂ ਸਖਾਵਤ ਭਾਈ ਨਹੀਂ ਉਹ ਸਖਾਵਤ ਚਲਾ ਗਿਆ ਤੇ ਹੁਣ ਯਾਰ ਹੈ ਤੇ ਹੁਣ ਅਗਲੇ ਦਿਨ ਕੀ ਬਹਾਨੇ ਪਾ ਰਿਹਾ ਦੁਬਾਰਾ ਉਹ ਹੀ ਕਿਉਂ ਕਰਾਉਣ ਲਈ ਆਹੋ ਐਵੇਂ ਕਹਿ ਰਿਹਾ ਉਹ ਕੱਲ ਤੁਸੀਂ ਫਿਰ ਜਦੋਂ ਮੈਨੂੰ ਕਿਹਾ ਨਾ ਪਰ ਪ੍ਰੋਡਿਊਸਰ ਵਗੈਰਾ ਖੜੇ ਸੀ ਤੇ ਮੈਂ ਇਸ ਤੋਂ ਮੈਂ ਕਿਹਾ ਯਾਰ ਪਤਾ ਕਿ ਮੈਂ ਫੜ ਲੈਂਦਾ ਨਾ ਉਹ ਉਹਨਾਂ ਨੇ ਮੰਗਣੇ ਸੀ ਅੱਗੋਂ ਈਦ ਆਈ ਆ ਤੇ ਉਹ ਕੋਈ ਗੱਲ ਨਹੀਂ ਤੁਸੀਂ ਕਰੋ ਐਟਮ ਕੋਈ ਕਰੋ ਸ਼ੁਰੂ ਦੱਸੋ ਦੇਣੇ ਉਸਤਾਦ ਜੀ, ਮੈਨੂੰ ਅੱਜ ਵੀ ਅਲਫਾਜ਼ ਯਾਦ ਨੇ। ਭੈਣ ਸਖਾਵਤ ਕਹਿੰਦੇ ਪੁੱਤਰ ਆ ਨਾ ਸਮਝੀ ਕਿ ਤੇਰਾ ਉਸਤਾਦ ਫੈਸਲਾਬਾਦ ਬੈਠਾ ਉਸਤਾਦ ਜਾਨੀ ਮੇਰੇ ਕੋਲੋਂ ਜੋ ਵੀ ਸ਼ਾਇਦ ਨਹੀਂ ਕਿ ਉਹ ਮੈਨੂੰ ਤੂੰ ਦੱਸਣਾ ਵਾ ਕੋਈ ਵੀ ਸ਼ਾਇਦ ਦੀ ਲੋੜ ਹੋਵੇ ਤੇ ਉਦੋਂ ਦੇ ਫਸੇ ਹੋਏ ਕਹਿ ਕੇ ਹਰ ਚੀਜ਼ ਤੁਸੀਂ ਆਂਦੇ ਆ ਲਓ ਜੀ ਭੈਣ ਫਿਰ ਵੀ ਮੈਂ ਬਹੁਤ ਹੀ ਜ਼ਬਰਦਸਤੀ ਨਹੀਂ ਕਰਨੀ ਕੋਈ ਜ਼ੋਰ ਕਿਉਂਕਿ ਬਿਜ਼ੀ ਹੈ ਲੇਕਿਨ ਮੈਨੂੰ ਮੈਂ ਕਹਿਣਾ ਪੂਰੀ ਕੋਸ਼ਿਸ਼ ਕਰਨੀ ਭੈਣ ਤੁਸੀਂ ਇੱਕ ਟਾਈਮ ਆਓ ਇੱਕ ਦਿਨ 4 ਸ਼ੋਅ ਕਰੋ 15 ਦਿਨ ਤੁਸੀਂ ਈਜ਼ੀ ਹੋ ਜਾਓ 15 ਦਿਨਾਂ ਬਾਅਦ ਕਿਤੇ ਅਗਰ ਐਸੀ ਗੱਲ ਬਣ ਗਈ ਕਿ ਨਹੀਂ ਆ ਸਕਦਾ ਆਪਾਂ 5 ਜਣੇ ਲਾਹੌਰ ਜਾ ਕੇ ਇਹਦੇ ਕੋਲ ਬੜਾ ਅੱਛਾ ਸੈਟਅਪ ਇਦਾਂ ਦੀ ਜਗ੍ਹਾ ਹੈਗੀ ਮੈਂ ਦੇਖੀ ਉੱਥੇ ਕਰ ਲਿਆ ਕਰਾਂਗੇ ਲੇਕਿਨ ਪਹਿਲੇ ਇਹਨੂੰ ਮੈਂ ਕਹਿਣਾ ਭਾਈ ਇੱਥੇ ਹੀ ਆਓ ਇੱਥੇ ਕਰਾਂਗੇ ਠੀਕ ਆ ਜੀ ਉਹ ਇੱਥੇ ਜਿਹੜਾ ਅੱਗੋਂ ਅਸੀਂ ਆਪਣਾ ਆਈਡੀਆ ਕੀਤਾ ਉਹ ਵੀ ਇੱਥੇ ਉਹ ਇਨਸ਼ਾਅੱਲਾ ਹਾਂ ਉਹ ਇਕੱਠੇ ਬਵਾਂਗੇ ਤੇ ਉਹ ਤੋੜ ਹਾਂ ਚਾਹਾਂਗੇ ਇਨਸ਼ਾਅੱਲਾ ਨਾਲੇ ਸਾਜੀ ਉਹ ਵੀ ਐਲਾਨ ਕਰ ਦੇਣਾ ਕਿ ਲਾਹੌਰ ਦੇ ਵਿੱਚ ਜਿਹਨੂੰ ਰੈਸ਼ ਰੂਸ਼ ਦਾ ਮਸਲਾ ਹੈ ਨਾ ਉਹ ਨਾਲੇ ਸਖਾਵਤ ਕੋ ਜਾ ਭਾਜੀ ਸਖਾਵਤ ਨਾਥ ਸਾਹਿਬ ਨੇ ਸਖਾਵਤ ਛੀਪਾ ਸਾਹਿਬ ਦੀ ਰਿਹਾਇਸ਼ਾਂ ਵੀ ਦੇਣ ਡਏ। ਇੱਕ ਮਿੰਟ ਮੈਂ ਕੋਈ ਈਦੀ ਵਾਲਿਆਂ ਦਾ ਦਫ਼ਤਰ ਉਹੀ ਅੱਛਾ ਯਾਰ ਇਦਾਂ ਹੁਣ ਪਤਾ ਕਿ ਇਦਾਂ ਹੁਣ ਟਾਈਮ ਭਾਵੇਂ ਘੰਟਾ ਹੋਰ ਬੈਠੇ ਰਹੀ ਠੀਕ ਆ ਜੀ ਇਹਨੂੰ ਵਾਈਂਡ ਅਪ ਕਰਦੇ ਆ ਆਪਣੀ ਆਪਣੀ ਰਾਏ ਦਿਓ ਸਖਾਵਤ ਭਾਈ ਲਵ ਯੂ ਔਰ ਇਨਸ਼ਾਅੱਲਾ ਅਗਲੇ ਪ੍ਰੋਗਰਾਮ ਫੇਰ ਮੁਲਾਕਾਤ ਹੋਏਗੀ ਦੁਆ ਕਰਨਾ ਉਹ ਜਿਹੜਾ ਪ੍ਰੋਗਰਾਮ ਮੈਂ ਦੱਸਿਆ ਉਹਦੇ ਲਈ ਵੀ ਜ਼ਰੂਰ ਦੁਆ ਕਰਨਾ ਦਿਲੋਂ ਕਿ ਅਸੀਂ ਉਹਨੂੰ ਕਰ ਪਾਈਏ ਔਰ ਉਹ ਬੜਾ ਅੱਛਾ ਹੋਏਗਾ ਇਨਸ਼ਾਅੱਲਾ ਤਾਲਾ ਲਓ ਜੀ ਰੱਬ ਰਾਖਾ ਜੀ